ਪ੍ਰਵਾਸੀ ਮਜ਼ਦੂਰ ਬੜੇ ਲੰਮੇ ਅਰਸੇ ਤੋਂ ਕਿਸੇ ਵੇਲੇ ਸਹੂਲਤ ਬਣ ਕੇ ਪੰਜਾਬ ਆਏ ਸੀ, ਅੱਜ ਉਹ ਸਮੱਸਿਆ ਬਣ ਚੁੱਕੇ। ਚੰਡੀਗੜ੍ਹ ਦੇ ਵਿੱਚ ਗੈਰ ਪੰਜਾਬੀ ਲੋਕਾਂ ਨੂੰ ਵਸਾ ਕੇ ਇੰਡੀਅਨ ਸਟੇਟ ਨੇ ਜਿਵੇਂ ਸਾਡੇ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਣਾਏ ਹੋਏ ਚੰਡੀਗੜ੍ਹ ਦਾ ਬਾਹਮਣੀਕਰਨ ਕਰ ਦਿੱਤਾ, ਹਿੰਦੂਕਰਨ ਕਰ ਦਿੱਤਾ, ਹਿੰਦੀਕਰਨ ਕਰ ਦਿੱਤਾ। ਅੱਜ ਉਹ ਪੰਜਾਬ ਦਾ ਪਿੰਡ ਜਾਂ ਪੰਜਾਬ ਦਾ ਸ਼ਹਿਰ ਲੱਗਦਾ ਹੀ ਨਹੀਂ। ਉਹੀ ਮਾਡਲ ਪੂਰੇ ਪੰਜਾਬ ਦੇ ਵਿੱਚ ਲਾਗੂ ਕਰਨ ਦੇ ਲਈ ਇੰਡੀਅਨ ਸਟੇਟ ਨੇ ਕਰੋੜਾਂ ਦੀ ਗਿਣਤੀ ਵਿੱਚ ਭਈਏ ਪੰਜਾਬ 'ਚ ਧੱਕ ਦਿੱਤੇ। ਹੁਸ਼ਿਆਰਪੁਰ ਦੇ ਵਿੱਚ ਇੱਕ ਨਿੱਕੇ ਜਿਹੇ ਮਾਸੂਮ ਬੱਚੇ ਨਾਲ ਜੋ ਕੁਝ ਕੀਤਾ ਤੇ ਜਿਸ ਤਰੀਕੇ ਦੀਆਂ ਫੋਟੋਆਂ ਬਾਅਦ ਵਿੱਚ ਆਈਆਂ, ਦੇਖ ਕੇ ਦੁਨੀਆ ਭਰ ਦੇ ਵਿੱਚ ਤਰਥੱਲੀ ਮਚੀ। ਭਗਵੰਤ ਮਾਨ ਨੇ ਭਈਆਂ ਦੀ ਹਮਾਇਤ ਕੀਤੀ ਹੈ ਤੇ ਇਹ ਗੱਲ ਪੱਕੀ ਆ ਕਿ ਕੋਈ ਵੀ ਸਿਆਸੀ ਧਿਰ ਭਈਆਂ ਦੇ ਖਿਲਾਫ ਨਹੀਂ ਬੋਲ ਸਕਦੀ। ਸਾਰਾ ਭਾਰਤ ਕਹਿੰਦਾ ਹੈਗਾ ਵੀ ਬਾਕੀ ਸਾਰੇ ਸੂਬਿਆਂ ਚੋਂ ਕੱਢੋ ਤੇ ਪੰਜਾਬ 'ਚ ਭਈਏ ਛੱਡੋ। ਹੁਸ਼ਿਆਰਪੁਰ ਤੋਂ ਬਾਅਦ ਇਹੋ ਜਿਹਾ ਕੁਝ ਜਲੰਧਰ ਹੋ ਗਿਆ ਤੇ ਹਰ ਰੋਜ਼ ਇਹੋ ਜਿਹੀਆਂ ਖਬਰਾਂ ਆਉਂਦੀਆਂ ਨੇ ਕਿ ਫਲਾਣੇ ਥਾਂ ਤੇ ਸਰਦਾਰ ਦੀ ਦਾੜੀ ਨੂੰ ਹੱਥ ਪਾ ਲਿਆ। ਜੋ ਸਿੱਖਾਂ ਦੀਆਂ ਦਾੜੀਆਂ ਨੂੰ, ਦਸਤਾਰਾਂ ਨੂੰ ਹੱਥ ਪਾਉਣ, ਜੋ ਪੰਜਾਬ ਦੀਆਂ ਧੀਆਂ ਭੈਣਾਂ ਦੀ ਇੱਜ਼ਤ ਲੁੱਟਣ, ਤਾਂ ਪੰਜਾਬ ਦੇ ਵਿੱਚ ਫਿਰ ਇਹ ਕੰਮ ਕਿੰਨਾ ਕੁ ਚਿਰ ਚੱਲ ਸਕਦਾ? ਨਿੱਕੇ ਜਿਹੇ ਮਾਸੂਮ ਬੱਚੇ ਨਾਲ ਜ਼ਬਰ ਜਨਾਹ ਕਰਨ ਵਾਲਾ ਪਾਪੀ ਭਈਆ, ਉਹਦਾ ਵਿਰੋਧ ਕਾਹਦਾ ਕੀਤਾ? ਉੱਥੇ BSF ਲਾਤੀ। ਤੇ ਹੁਣ ਬਠਿੰਡੇ ਦਾ ਇੱਕ ਅਫਸਰ ਕਹਿ ਰਿਹਾ ਹੈਗਾ ਵੀ ਜਿਹੜਾ ਭਈਆਂ ਦੇ ਖਿਲਾਫ ਕੋਈ ਕਰੂ ਕਾਰਵਾਈ, ਅਸੀਂ ਉੱਤੇ ਸਖਤ ਐਕਸ਼ਨ ਲਿਆਂਗੇ। ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਦੇ ਵਿੱਚ ਜਿਹੜਾ ਹੜ੍ਹ ਆ, ਉਹਦੇ ਅਸਰ ਆਪਾਂ ਨੂੰ ਪਤਾ ਹੀ ਆ ਵੀ ਲੰਮੇ ਅਰਸੇ ਤੱਕ ਰਹਿਣੇ ਆ। ਹੁਣ ਥਾਂ ਥਾਂ ਦੇ ਉੱਤੇ ਲੋਕ ਜਿਹੜੇ ਆ ਉਹ ਜਿਹੜੀ ਹੜ੍ਹਾਂ ਦੇ ਨਾਲ ਬਹੁਤ ਗੰਦੀ ਜੀ ਇੱਕ ਗਰਕਣੀ ਜੀ ਮਿੱਟੀ ਆਈ ਹੋਈ ਆ ਪਾਣੀ ਨਾਲ, ਗਾਰਾ ਜਿਹਾ, ਉਹਨੂੰ ਹੁਣ ਸਾਫ਼ ਕਰਾਉਣ ਦੇ ਚੱਕਰਾਂ ਦੇ ਵਿੱਚ ਥਾਂ ਥਾਂ ਤੇ ਟੱਕਰਾਂ ਮਾਰ ਰਹੇ ਨੇ। ਬੜੀ ਔਖੀ ਇਹ ਘੜੀ ਆ। ਜਿਹੜਾ ਪਾਣੀ ਸੀ ਜਦੋਂ, ਉਦੋਂ ਹੋਰ ਤਰੀਕੇ ਦੀ ਸਮੱਸਿਆ ਸੀ, ਹੁਣ ਹੋਰ ਤਰੀਕੇ ਦਾ। ਸਾਰਾ ਦੇਖ ਕੇ ਬੰਦੇ ਦਾ ਰੋਣ ਨਿਕਲਦਾ। ਜਿਸ ਖੇਤ ਵਿੱਚ ਪੁੱਤਾਂ ਵਾਂਗੂ ਪਾਲੀ ਫਸਲ ਖੜੀ ਸੀ, ਉੱਥੇ ਮਿੱਟੀ ਹੀ ਮਿੱਟੀ, ਰੇਤਾ ਹੀ ਰੇਤਾ, ਗਾਰਾ ਹੀ ਗਾਰਾ। ਤੇ ਜਿਉਂ-ਜਿਉਂ ਦਿਨ ਜਿਹੜੇ ਆ ਉਹ ਅੱਗੇ ਲੰਘ ਰਹੇ ਨੇ, ਹੁਣ ਮੀਡੀਆ ਵਿੱਚ ਜਾਂ ਲੋਕਾਂ ਦੇ ਵਿੱਚ ਇਹਦੀ ਚਰਚਾ ਵੀ ਘਟਣੀ ਹੁੰਦੀ ਆ। ਤੇ ਡਰ ਇਹੀ ਲੱਗਦਾ ਹੁੰਦਾ ਵੀ ਉਦੋਂ ਤਾਂ ਜਜ਼ਬਾਤੀ ਹੋ ਕੇ ਬੰਦੇ ਬਹੁਤ ਕੁਝ ਕਰ ਕਰਾ ਗਏ, ਕਿਤੇ ਉਹਨਾਂ ਦਾ ਸਾਥ ਦੇਣੋਂ ਛੱਡ ਨਾ ਜਾਣ। ਕਿਉਂਕਿ ਜਦੋਂ ਉਹ ਦਿਨ ਚੱਲਦੇ ਸੀ, ਇੱਕ ਦੂਜੇ ਨਾਲ ਗੱਲ ਕਰਦਿਆਂ ਵਕਤ ਕਿਹਾ ਸੁਣਿਆ ਜਾਂਦਾ ਸੀ ਵੀ ਚਲੋ ਛੱਡੋ, ਜੇ ਹਜੇ ਸਰਕਾਰ ਨਹੀਂ ਬਹੁੜੀ, ਬਾਅਦ ਵਿੱਚ ਸ਼ਾਇਦ ਸਰਕਾਰ ਜ਼ਿੰਮੇਵਾਰੀ ਸਮਝੇ। ਪਰ ਸਰਕਾਰ ਨੇ ਤਾਂ ਪਹਿਲਾਂ ਵੀ ਜ਼ਿੰਮੇਵਾਰੀ ਨਹੀਂ ਸੀ ਸਮਝੀ। ਜਿਹੜੇ ਸਰਕਾਰੀ ਅਧਿਕਾਰੀ ਇਸ ਹੜ੍ਹਾਂ ਦੇ ਦਿਨਾਂ ਵਿੱਚ ਵਧੀਆ ਫੋਟੋਆਂ ਖਿਚਾ ਕੇ ਚਰਚਾ 'ਚ ਵੀ ਆਏ ਨੇ, ਇਹਨਾਂ ਸਾਰਿਆਂ ਬਾਰੇ ਹੁਣ ਲੋਕਾਂ ਨੂੰ ਸਮਝ ਲੱਗ ਚੁੱਕੀ ਹੈ ਕਿ ਇਹਨਾਂ ਨੇ ਹੜ੍ਹਾਂ ਤੋਂ ਪਹਿਲਾਂ ਉਹ ਪੈਸਾ ਨਹੀਂ ਖਰਚਿਆ ਜਿਨ੍ਹਾਂ ਵਿੱਚ ਦੀ ਹੜ੍ਹਾਂ ਮੌਕੇ ਜਿਹੜਾ ਪਾਣੀ ਲੋਕਾਂ ਨੂੰ ਬਾਅਦ 'ਚ ਖਰਾਬ ਕਰਦਾ ਰਿਹਾ। ਉਹ ਪਾਣੀ ਜਿਨ੍ਹਾਂ ਨਦੀਆਂ, ਨਾਲਿਆਂ, ਕੱਸੀਆਂ, ਸੂਇਆਂ ਵਿੱਚ ਦੀ ਲੰਘਣਾ ਸੀ, ਉਹਨਾਂ ਦੀ ਸਫਾਈ ਕਰਾਉਣੀ ਸੀ, ਤੁਸੀਂ ਬੰਨ੍ਹ ਮਜ਼ਬੂਤ ਕਰਾਉਣਾ ਸੀ। ਇਹ ਸਾਰਾ ਕੁਝ ਜਿਹੜੇ ਸਰਕਾਰੀ ਅਮਲੇ ਨੇ ਨਹੀਂ ਕੀਤਾ, ਉਹ ਅਜੇ ਵੀ ਬਿਲਕੁਲ ਸਾਫ਼ ਸਿਕਿਉਰ ਬੈਠਾ, ਕੋਈ ਉਹਨੂੰ ਡਰ ਪਰਵਾਹ ਨਹੀਂ। ਕਿਉਂਕਿ ਸਰਕਾਰ ਜਿਹੜੀ ਆ ਉਹ ਕਹਿੰਦੀ ਆ ਨਜ਼ਾਰੇ ਲਓ, ਚੰਗਾ ਹੋਇਆ ਤੁਸੀਂ ਆਪਦੇ ਫਰਜ਼ ਨਹੀਂ ਨਿਭਾਏ, ਚੰਗਾ ਹੋਇਆ ਹੜ੍ਹ ਆ ਗਏ, ਬਸ ਹੁਣ ਤੁਸੀਂ ਬਸ ਡੰਗ ਜਾਂ ਸਾਰੀ ਚੱਲੋ। ਦੂਜੇ ਪਾਸੇ ਉਹਨਾਂ ਹੀ ਸਰਕਾਰੀ ਅਧਿਕਾਰੀਆਂ ਦੇ ਕੋਲੇ ਲੋਕ ਜਾ ਕੇ ਹੁਣ ਮਿੰਨਤਾਂ ਤਰਲੇ ਕਰਨਗੇ ਕਿ ਜੀ ਮੇਰੇ ਇੰਨੇ ਖੇਤ ਸੀ, ਮੇਰਾ ਆਹ ਘਰ ਸੀ, ਮੇਰਾ ਕੱਚਾ ਘਰ ਸੀ, ਮੇਰੇ ਕੋਲੇ ਕਾਗਜ਼ ਵੀ ਹੈ ਨਹੀਂ। ਤੇ ਉਧਰੋਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ, ਜਿਹਦੇ ਖਿਲਾਫ ਪਿਛਲੇ 5-6 ਦਿਨ ਲਗਾਤਾਰ ਚਰਚਾ ਚੱਲਦੀ ਰਹੀ, ਉਹਦਾ ਚੇਅਰਮੈਨ ਤੇ ਹੋਰ ਸਾਰੇ ਮੈਂਬਰ ਨਜ਼ਾਰੇ ਲੈਂਦੇ ਫਿਰਦੇ ਆ ਵੀ ਨਾ ਆਪਾਂ ਨੂੰ ਕੇਂਦਰ ਸਰਕਾਰ ਦੋਸ਼ੀ ਮੰਨਦੀ ਆ, ਨਾ ਪੰਜਾਬ ਸਰਕਾਰ। ਲੋਕ ਜਿਹੜੇ ਆ ਉਹ ਤਾਂ ਕਹਿੰਦੇ ਹੀ ਹੁੰਦੇ ਨੇ, ਕਿਉਂਕਿ ਹੁਣ ਤਾਂ ਇਹ ਵੀ ਡਰ ਨਹੀਂ ਵੀ ਜਿਵੇਂ 1988 ਵਿੱਚ ਸਿੱਖ ਜੁਝਾਰੂਆਂ ਨੇ AK-47 ਦੇ ਨਾਲ ਸੋਧਾ ਲਾਤਾ ਸੀ, ਹੁਣ ਤਾਂ ਉਹਨਾਂ ਨੂੰ ਲੱਗਦਾ ਮੌਜਾਂ ਹੀ ਮੌਜਾਂ ਨੇ। ਸੋ ਇਹ ਸਾਰੇ ਮਾਹੌਲ ਦੇ ਵਿੱਚ
ਅਗਲੀ ਵਾਰ ਫੇਰ ਇਹੋ ਜਿਹੇ ਹੜ੍ਹ ਲਿਆਉਣ ਲਈ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਾਲੇ ਪੂਰੀ ਤਰ੍ਹਾਂ ਤਿਆਰ ਬਰ ਤਿਆਰ ਬੈਠੇ ਨੇ। ਫੇਰ ਉਹੀ ਪੱਚਰ ਮਾਰਨਗੇ, ਬਹਾਨੇ ਘੜਨਗੇ ਕਿ ਜੀ ਪਾਣੀ ਪਿੱਛੋਂ ਬਹੁਤ ਆ ਗਿਆ ਸੀ, ਥੱਲੇ ਸਿਲਟ ਬਹੁਤ ਆ ਜੀ ਡੈਮ ਦੇ ਵਿੱਚ, ਜਦੋਂ ਪਾਣੀ ਇੰਨਾ ਆ ਜਾਊਗਾ ਸਾਨੂੰ ਛੱਡਣਾ ਹੀ ਪੈਣਾ। ਤੇ ਅਗਲੀ ਵਾਰ ਫੇਰ ਇਹੀ ਪੰਜਾਬ ਸਰਕਾਰ ਕਹੂਗੀ ਕਿ ਜੀ ਅਸੀਂ ਤਾਂ ਆਪਦੇ ਵੱਲੋਂ ਕੋਈ ਕਸਰ ਨਹੀਂ ਛੱਡੀ, ਜਿਵੇਂ ਹੁਣ ਵਾਲੀ ਸਰਕਾਰ ਬਣਾਈ ਜਾਂਦੀ ਆ ਉੱਲੂ ਲੋਕਾਂ ਨੂੰ। ਹਾਲਾਂਕਿ ਕੋਈ ਲੁਕੀ ਛਿਪੀ ਗੱਲ ਨਹੀਂ, ਹੁਣ ਤਾਂ ਸੋਸ਼ਲ ਮੀਡੀਆ ਦਾ ਦੌਰ ਆ, ਸਭ ਨੂੰ ਨਾਲ ਦੀ ਨਾਲ ਪਤਾ ਲੱਗ ਜਾਂਦਾ। ਪਰ ਇਸ ਸਾਰੇ ਦੌਰ ਤੋਂ ਅਗਲਾ ਜਿਹੜਾ ਪੜਾਅ ਆ ਉਹ ਬੜਾ ਸ਼ਰਮਨਾਕ। ਪਹਿਲਾਂ ਤਾਂ 1600 ਕਰੋੜ ਰੁਪਈਆ ਦੇਣ ਵਾਲੇ ਮੋਦੀ ਸਾਹਿਬ, ਜਿਨ੍ਹਾਂ ਨੂੰ ਇੰਨੀ ਸ਼ਰਮ ਨਹੀਂ ਆਉਂਦੀ ਕਿ ਅਫਗਾਨਿਸਤਾਨ ਦੇ ਵਿੱਚ ਤਾਂ ਤੈਨੂੰ ਮਿੰਟਾਂ 'ਚ ਦੀ ਫਿਕਰ ਹੋ ਗਿਆ ਵੀ ਮਾਇਆ ਉੱਥੇ ਭੇਜੋ, ਰਾਹਤ ਭੇਜੋ। ਪੰਜਾਬ ਦੇ ਬਾਰੇ ਤੁਸੀਂ ਇੱਕ ਟਵੀਟ ਵੀ ਨਹੀਂ ਕਰਦੇ, ਪਤਾ ਨਹੀਂ ਕਿੱਥੇ ਕਿੱਥੇ ਖੇਹ ਖਾਂਦੇ ਫਿਰਦੇ ਹੋ ਅੱਡ ਅੱਡ ਮੁਲਕਾਂ 'ਚ, ਜੋ ਮਰਜ਼ੀ ਕਰਦੇ ਫਿਰੋ। ਜਦੋਂ ਪੰਜਾਬ ਦੇ ਲੋਕਾਂ ਨੂੰ ਤੁਹਾਡੀ ਲੋੜ ਸੀ, ਫਿਜ਼ੀਕਲੀ ਨਹੀਂ ਆ ਸਕਦੇ, ਇੱਕ ਟਵੀਟ ਹੀ ਕਰ ਦੋ, ਨਹੀਂ ਦੇਖੇ। ਖੈਰ ਬਾਅਦ ਵਿੱਚ ਲੋਕ ਆਸ ਕਰਦੇ ਸੀ ਵੀ ਚਲੋ ਸ਼ਾਇਦ ਜਿਹੜਾ ਇੰਨੇ ਦਿਨ ਤੋਂ ਇੰਨੇ ਚਿਰ ਤੋਂ ਇੱਕ ਦੂਰੀ ਇੱਕ ਦਫੇੜ ਬਣੀ ਹੋਈ ਆ ਕਿਸਾਨ ਸੰਘਰਸ਼ ਮੌਕੇ, ਜੋ ਬੀਜੇਪੀ ਨੇ, ਹਿੰਦੂਆਂ ਨੇ, ਭਾਰਤੀਆਂ ਨੇ ਕਿਸਾਨ ਸੰਘਰਸ਼ ਵਾਲੇ ਦਿਨਾਂ 'ਚ ਗੰਦ ਪਾਇਆ, ਨਫ਼ਰਤੀ ਬੋਲੀ, ਸਿੱਖਾਂ ਨੂੰ ਅੱਤਵਾਦੀ, ਖਾਲਿਸਤਾਨੀ। ਤੇ ਕਿਸਾਨ ਸੰਘਰਸ਼ ਦੇ ਦਿਨਾਂ 'ਚ ਜਿਵੇਂ ਕਦੇ ਟਾਇਰ ਪਾੜਨ ਵਾਲੀਆਂ ਮੇਖਾਂ ਕੱਢਤੀਆਂ, ਕਦੇ ਕਿੱਲ ਕਾਬਲੇ, ਕਦੇ ਸੀਮੈਂਟ ਸਰੀਆ, ਉਹ ਜੋ ਗੰਦ ਪਾਇਆ ਉਹਦੀ ਕਰਕੇ ਨਫ਼ਰਤ ਜਿਹੜੀ ਆ ਉਹ ਹੈਗੀ ਹੋਈ ਆ। ਵੀ ਸ਼ਾਇਦ ਹੁਣ ਬਿਪਤਾ ਦੇ ਦੌਰ ਵਿੱਚ ਲੋਕ ਸਮਝਦੇ ਸੀ ਮੋਦੀ ਸਾਹਿਬ ਮਾਇਆ ਦਾ ਖੁੱਲਾ ਗੱਫਾ, ਕਿਉਂਕਿ ਕਿਹੜਾ ਜੇਬ ਚੋਂ ਦੇਣਾ ਲੋਕਾਂ ਦਾ ਪੈਸਾ, ਤੇ ਉਹ ਦੇ ਕੇ ਸ਼ਾਇਦ ਕੋਈ ਅਕਲ ਦੀ ਗੱਲ ਕਰਨਗੇ। ਪਰ 1600 ਕਰੋੜ ਰੁਪਈਆ ਐਲਾਨ ਕੇ ਜਿਹਦਾ ਕੁਝ ਪਤਾ ਨਹੀਂ ਵੀ ਮਿਲਣਾ ਕਿ ਨਹੀਂ ਮਿਲਣਾ, ਕਿਉਂਕਿ ਪੰਜਾਬ ਸਰਕਾਰ ਨੂੰ ਕਹੀ ਜਾਂਦੇ ਆ ਤੁਹਾਡੇ ਕੋਲੇ ਇੰਨੇ ਪਏ ਨੇ, ਇਧਰੋਂ ਬਿਮਾਰੀ ਚੋਂ ਉੱਠ ਕੇ ਭਗਵੰਤ ਮਾਨ ਵਰਕੇ ਜੇ ਕੱਢੀ ਫਿਰਦਾ ਵੀ ਆਪਾਂ ਤਾਂ ਖਰਚੀ ਫਿਰਦੇ ਆ, ਜਿਹੜੇ ਇਹ ਕਹਿੰਦੇ ਸੀਗੇ ਪਹਿਲਾਂ ਤੁਹਾਡੇ ਕੋਲੇ ਇੰਨੇ ਪਏ ਆ। ਤੋਂ ਕੁੱਲ ਮਿਲਾ ਕੇ ਜਿਹੜਾ ਸਰਕਾਰ ਤੋਂ ਲੋਕ ਆਸਾਂ ਲਈ ਫਿਰਦੇ ਸੀ ਉਹ ਤਾਂ ਮਾਮਲਾ ਖਤਮ ਹੀ ਹੈ। ਪਰ ਇੱਕ ਹੋਰ ਨਵਾਂ ਕਾਂਡ ਸਾਹਮਣੇ ਆਇਆ, ਉਹ ਬੜਾ ਅਜੀਬੋ-ਗਰੀਬ ਹੈ। ਇਹ ਆ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂ ਤੇ ਇੰਟਰਨੈਸ਼ਨਲ ਲੈਵਲ ਦੇ ਉੱਤੇ, ਅੰਤਰਰਾਸ਼ਟਰੀ ਪੱਧਰ ਦੇ ਉੱਤੇ ਪੰਜਾਬ ਦੇ ਹੜ੍ਹਾਂ ਦੇ ਨਾਂ ਤੇ ਦਾਨ ਮੰਗਣ ਦਾ ਇੱਕ ਇਸ਼ਤਿਹਾਰ ਚਰਚਾ 'ਚ ਹੈ, ਜਿਹਦੇ ਬਾਰੇ ਪੰਜਾਬ ਸਰਕਾਰ ਨੇ, ਭਗਵੰਤ ਮਾਨ ਦੀ ਸਰਕਾਰ ਨੇ ਵੀ ਇਤਰਾਜ਼ ਕੀਤਾ। ਇਹਨੂੰ ਸਮਝਣ ਦੀ ਲੋੜ ਹੈ। ਗੱਲ ਇਹ ਹੈ ਕਿ ਇਸ ਤੋਂ ਪਹਿਲਾਂ ਕਰੋਨਾ ਵਾਲੇ ਦਿਨਾਂ 'ਚ ਇੱਕ ਪ੍ਰਧਾਨ ਮੰਤਰੀ ਦੇ ਨਾਂ ਤੇ ਫੰਡ ਜਿਹਾ ਵੀ ਐਲਾਨਿਆ ਸੀ, ਜਿਹਦੇ ਵਿੱਚ ਜਿੰਨਾ ਮਰਜ਼ੀ ਰੁਪਈਆ ਆਇਆ ਉਹ ਮੋਦੀ ਦਾ ਨਿੱਜੀ ਰੁਪਈਆ ਮੰਨਿਆ ਗਿਆ। ਜਾਣੀ ਕਿ ਉਹ ਇਹ ਨਹੀਂ ਵੀ ਅਗਲੇ ਪ੍ਰਧਾਨ ਮੰਤਰੀ ਵੱਲ ਨੂੰ ਜਾਊਗਾ, ਉਹ ਪੈਸਾ ਮੋਦੀ ਦਾ ਸਮਝਿਆ ਗਿਆ। ਤੇ ਮੋਦੀ ਜਾਣੇ, ਮੋਦੀ ਦੇ ਸੰਗੀ ਸਾਥੀ ਜਾਣਨ, ਉਸ ਪੈਸੇ ਬਾਰੇ ਨਾ ਕੋਈ ਪਾਰਲੀਮੈਂਟ 'ਚ, ਨਾ ਕੋਈ ਆਰਟੀਆਈ, ਕਿਤੇ ਕੋਈ ਉਹਦੇ ਬਾਰੇ ਪੁੱਛਿਆ ਨਹੀਂ ਜਾ ਸਕਦਾ। ਜਿਵੇਂ ਇੱਕ ਉਹ ਇਲੈਕਟਡ ਪੋਸਟ ਹੈ, ਜਿਵੇਂ ਉਹ ਇੱਕ ਮੁਲਕ ਦਾ ਪ੍ਰਧਾਨ ਮੰਤਰੀ ਹੈ, ਤਾਂ ਉਹਦਾ ਜਿਹੜਾ ਨਾਂ ਤੇ ਉਹਦੇ ਪੈਸਾ ਉਹ ਏਦਾਂ ਕਿਵੇਂ ਹੋ ਸਕਦਾ, ਜਦੋਂ ਕਿ ਪ੍ਰਧਾਨ ਮੰਤਰੀ ਰਿਲੀਫ ਫੰਡ ਜਿਹੜਾ ਉਹ ਵੱਖਰੇ ਤੌਰ ਤੇ ਇੱਕ ਹੈਗਾ। ਇਹ ਕਰੋਨਾ ਵੇਲੇ ਆਪਦਾ ਇੱਕ ਨਿੱਜੀ ਫੰਡ ਜਿਹੜਾ ਸੀ ਉਹਨੂੰ ਐਲਾਨਣ ਦੀ ਉਦੋਂ ਵੀ ਚਰਚਾ ਹੋਈ ਸੀ ਵੀ ਇਹ ਗਲਤ ਆ, ਪਰ ਚੱਲ ਗਿਆ ਕੰਮ। ਹੁਣ ਇੱਕ ਉਵੇਂ ਦਾ ਹੀ ਢਕਵੰਜ, ਇੱਕ ਉਵੇਂ ਦੀ ਵਿਉਂਤਬੰਦੀ ਫੇਰ ਚੱਲ ਰਹੀ ਪੰਜਾਬ ਦੇ ਨਾਂ ਤੇ ਪੈਸਾ ਇਕੱਠਾ ਕਰਨ ਦੀ। ਗੱਲ ਇਹ ਹੈ, ਜਿਨ੍ਹਾਂ ਵੇਲਿਆਂ 'ਚ ਪਿਛਲੇ 25-30 ਸਾਲ ਦੇ ਵਿੱਚ ਪੰਜਾਬ ਨੂੰ ਦੁਨੀਆ ਭਰ ਦੇ ਵਿੱਚ ਬਦਨਾਮ ਕਰ ਲਈ, ਇਹ ਤਾਂ ਉੜਤਾ ਪੰਜਾਬ ਆ ਜੀ, ਇੱਥੇ ਤਾਂ ਨਸ਼ਾ ਬਹੁਤ ਆ, ਇਹ ਤਾਂ ਅਯਾਸ਼ੀਆਂ ਦਾ, ਬਦਮਾਸ਼ੀਆਂ ਦਾ ਅੱਡਾ। ਜਿਨ੍ਹਾਂ ਵੇਲਿਆਂ ਦੇ ਵਿੱਚ ਪੂਰੇ ਭਾਰਤ ਨੇ ਦੁਨੀਆ ਭਰ ਦੇ ਵਿੱਚ ਪੰਜਾਬ ਦਾ ਅਕਸ ਖਰਾਬ ਕਰਨ ਤੇ ਲੱਕ ਬੰਨਿਆ ਹੋਇਆ ਸੀ, ਜਿਨ੍ਹਾਂ ਵੇਲਿਆਂ 'ਚ ਪੰਜਾਬ ਨੂੰ ਟਾਰਗੇਟ ਕਰਕੇ ਨਿਸ਼ਾਨਾ ਬਣਾ ਕੇ ਬਰਬਾਦ ਤੇ ਬਦਨਾਮ ਕੀਤਾ ਜਾ ਰਿਹਾ ਸੀ, ਉਹਨਾਂ ਵੇਲਿਆਂ ਵਿੱਚ ਜਦੋਂ ਵੀ ਕਿਤੇ ਵਿਪਤਾ ਪਈ, ਪੰਜਾਬ ਨੇ, ਸਿੱਖਾਂ ਨੇ ਥਾਂ ਥਾਂ ਤੇ ਲੰਗਰ ਲਾ ਕੇ ਦੁਨੀਆ ਭਰ ਦੇ ਵਿੱਚ ਆਪਣਾ ਨਾਂ, ਜਿਹੜਾ ਆਪਣਾ ਅਕਸ, ਆਪਣੀ ਸਾਖ ਆ ਜਿਹੜੀ ਉਹ ਵਧਾਈ। ਇੱਕ ਵਾਰੀ ਉੱਤਰਾਂਚਲ 'ਚ ਬਹੁਤ ਵੱਡੀ ਵਿਪਤਾ ਪਈ, ਇੱਕ ਵਾਰੀ ਝਾਰਖੰਡ ਵਾਲੇ ਪਾਸੇ ਬੜੀ ਵਿਪਤਾ ਪਈ, ਇੱਕ ਵਾਰੀ ਸਹਾਰਨ ਮਾਦਰੇ ਆਪਸ ਵਿੱਚ ਹੀ ਜਿਹੜੇ ਦੰਗੇ ਹੋਏ, ਜਾਂ ਕਸ਼ਮੀਰ ਦੇ ਵਿੱਚ ਇੱਕ ਵਾਰੀ ਬੜਾ ਭਾਰੀ ਪਾਣੀ ਦਾ ਪ੍ਰਕੋਪ, ਹੜ੍ਹ ਆ ਗਿਆ ਸੀ।
ਇਹ ਇਹੋ ਜਿਹੇ ਬਹੁਤ ਸਾਰੇ ਮੌਕੇ ਆ ਜਦੋਂ ਭਾਰਤ ਦੇ ਵਿੱਚ ਹੀ ਸਿੱਖਾਂ ਨੇ ਲੋਕਾਂ ਦੀ ਹਮਾਇਤ ਕੀਤੀ, ਬਾਹ ਫੜੀ, ਕਿਉਂਕਿ ਲੰਗਰ ਲਾਉਣ ਦੀ ਪ੍ਰਥਾ ਸਾਡੀ ਕੌਮ ਦੇ ਵਿੱਚ ਸੇਵਾ ਦਾ, ਸਰਬੱਤ ਦੇ ਭਲੇ ਦਾ ਕਨਸੈਪਟ ਹੈ। ਇਵੇਂ ਹੀ ਦੁਨੀਆ ਭਰ ਦੇ ਵਿੱਚ ਹੋਰਨਾਂ ਮੁਲਕਾਂ 'ਚ ਖਾਲਸਾ ਏਡ ਵਰਗੀਆਂ ਜਾਂ ਹੋਰ ਸਾਡੀਆਂ ਕਈ ਸੰਸਥਾਵਾਂ ਨੇ। ਕਰੋਨਾ ਵਾਲੇ ਦਿਨਾਂ ਦੇ ਵਿੱਚ ਵੀ ਸਾਡੇ ਗੁਰੂ ਕੇ ਲੰਗਰ ਦੀ ਜਿਹੜੀ ਪਰੰਪਰਾ ਉਹਨੇ ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਨਿਊਜ਼ੀਲੈਂਡ ਹਰ ਮੁਲਕ ਦੇ ਵਿੱਚ ਲੋਕਾਂ ਦਾ ਧਿਆਨ ਖਿੱਚੇ। ਕਹਿਣ ਤੋਂ ਭਾਵੇਂ ਇੱਕ ਪਾਸੇ ਇੰਡੀਅਨ ਸਟੇਟ ਪੰਥ ਨੂੰ, ਪੰਜਾਬ ਨੂੰ ਬਦਨਾਮ ਤੇ ਬਰਬਾਦ ਕਰਨ ਤੁਲੀ ਹੋਈ ਹੈ, ਦੂਜੇ ਪਾਸੇ ਸਿੱਖਾਂ ਦੀਆਂ ਗੁਰੂ ਸਾਹਿਬ ਵੇਲੇ ਤੋਂ ਮਿਲੀਆਂ ਹੋਈਆਂ ਰਵਾਇਤਾਂ ਨੇ ਸਿੱਖਾਂ ਦਾ ਅਕਸ ਦੁਨੀਆ ਭਰ ਦੇ ਵਿੱਚ ਉੱਚਾ ਸੁੱਚਾ ਪ੍ਰਵਾਨਯੋਗ ਵਿਅਕਤੀ ਦੇ ਵਜੋਂ, ਪ੍ਰਵਾਨਯੋਗ ਸਤਿਕਾਰਯੋਗ ਕੌਮ ਦੇ ਵਜੋਂ ਲੋਕਾਂ ਦੇ ਵਿੱਚ ਅਕਸ ਜਿਹੜਾ ਸਾਖ ਆ ਉਹਨੂੰ ਵਧਾਇਆ। ਇਹ ਸਿੱਖਾਂ ਦੀ ਕਮਾਈ ਹੈ। ਇਸ ਕਮਾਈ ਦੇ ਬਾਰੇ ਜਦੋਂ ਆਪਾਂ ਇਹਨਾਂ ਹੜ੍ਹਾਂ ਵਾਲੇ ਦਿਨਾਂ 'ਚ ਦੇਖਦੇ ਹਾਂ ਕਿ ਚਲੋ ਬਾਕੀ ਹੋਰ ਕੌਮਾਂ ਧਰਮਾਂ ਦੇ ਲੋਕ ਵੀ ਯੋਗਦਾਨ ਪਾ ਰਹੇ ਨੇ, ਔਰ ਮੁਸਲਮਾਨ ਭਾਈਚਾਰੇ ਵਾਲੇ ਕੁਝ ਜ਼ਿਆਦਾ ਹੀ ਉਤਸ਼ਾਹ ਦਿਖਾ ਰਹੇ ਨੇ। ਅੱਜ ਵੀ ਇੱਕ ਇਹੋ ਜਿਹੀ ਖਬਰ ਸਾਡੇ ਧਿਆਨ ਵਿੱਚ ਆਈ ਆ, ਉਹਦੀ ਆਪਾਂ ਚਰਚਾ ਕਰਦੇ ਹਾਂ। ਪਰ ਇੱਕ ਗੱਲ ਜਿਹੜੀ ਖਾਸ ਤੌਰ ਤੇ ਮਹਿਸੂਸ ਕਰਨ ਵਾਲੀ ਹੈ ਕਿ ਬਹੁਤ ਹੀ ਵੱਡੇ ਪੱਧਰ ਦੇ ਉੱਤੇ ਭਾਰਤ ਭਰ ਦੇ ਵਿੱਚੋਂ ਮੁਸਲਮਾਨ ਲੋਕਾਂ ਨੇ, ਇਸਲਾਮ ਨੂੰ ਮੰਨਣ ਵਾਲਿਆਂ ਨੇ ਇਸ ਹੜ੍ਹਾਂ ਦੇ ਮੌਕੇ ਪੰਜਾਬ ਦੀ ਹਮਾਇਤ ਵਿੱਚ, ਪੰਜਾਬ ਦੇ ਲੋਕਾਂ ਦੀ ਜਿਹੜੀ ਆ ਸਹਾਇਤਾ ਕਰਨ ਦੇ ਵਿੱਚ ਦਿਲਚਸਪੀ ਦਿਖਾਈ ਆ, ਔਰ ਬੜਾ ਮੋਹਰੀ ਹੋ ਕੇ ਉਹ ਲੱਗੇ ਹੋਏ ਨੇ। ਇਹਦੇ ਪਿੱਛੇ ਜੇ ਕੋਈ ਆਪਾਂ ਕਾਰਨ ਲੱਭਣੇ ਹੋਣ, ਚੇਤੇ ਕਰੋ ਜਦੋਂ ਸ਼ਾਹੀਨ ਬਾਗ ਦੇ ਵਿੱਚ CAA ਤੇ NRC ਵਾਲਾ ਧਰਨਾ ਚੱਲ ਰਿਹਾ ਸੀ, ਜਦੋਂ ਸਾਰਾ ਭਾਰਤ ਉਹਨਾਂ ਧਰਨੇ ਵਾਲਿਆਂ ਨੂੰ ਗਾਲਾਂ ਕੱਢ ਰਿਹਾ ਸੀ, ਕਦੇ ਗੋਲੀ ਚੱਲ ਗਈ, ਕਦੇ ਕੁਛ ਹੋ ਗਿਆ, ਕੁੜੀਆਂ ਜਨਾਨੀਆਂ ਨਾਲ ਬਦਸਲੂਕੀ, ਬਦਕਲਾਮੀ, ਉਹਨਾਂ ਦਿਨਾਂ ਦੇ ਵਿੱਚ ਉੱਥੇ ਬਹੁਤ ਸਾਰੇ ਸਿੱਖ ਨੌਜਵਾਨ ਗੁਰੂ ਕਾ ਲੰਗਰ ਲੈ ਕੇ ਜਾਂ ਹੋਰ ਕਿਸੇ ਨਾ ਕਿਸੇ ਤਰੀਕੇ ਨਾਲ ਸਰਗਰਮ ਰਹੇ। ਕਹਿਣ ਤੋਂ ਭਾਵੇਂ ਜਦੋਂ ਪੂਰਾ ਇੰਡੀਆ ਉਹਨਾਂ ਮੁਸਲਮਾਨਾਂ ਨੂੰ ਛਿੱਤਰ ਫੇਰਨ ਨੂੰ ਤਿਆਰ ਸੀ, ਉਦੋਂ ਪੰਜਾਬ ਨੇ, ਸਿੱਖਾਂ ਨੇ ਹਾਂ ਦਾ ਨਾਅਰਾ ਮਾਰਿਆ। ਇੱਕ ਵਾਰ ਜਦੋਂ ਕਰੋਨਾ ਦਾ ਚੱਕਰ ਚੱਲਿਆ, ਇੱਕਦਮ ਬਿਪਤਾ ਜੀ ਪੈ ਗਈ ਤੇ ਇੱਕ ਹੋਰ ਇਸੇ ਤਰੀਕੇ ਦਾ ਮਾਹੌਲ ਬਣਿਆ ਜਦੋਂ ਦੁਨੀਆ ਭਰ ਦੇ ਵਿੱਚ ਭਾਰਤ ਭਰ ਦੇ ਵਿੱਚ ਮੁਸਲਮਾਨਾਂ ਨੂੰ ਥਾਂ ਥਾਂ ਤੇ ਘੇਰ ਕੇ ਕਹਿ ਜੈ ਸ੍ਰੀ ਰਾਮ। ਇਹ ਦੋ ਤਿੰਨ ਘਟਨਾਵਾਂ ਮੌਕੇ ਪੰਜਾਬ ਨੇ ਜਾਂ ਸਿੱਖਾਂ ਨੇ ਆਪਣਾ ਫਰਜ਼ ਨਿਭਾਇਆ। ਜਹਾਜ਼ਾਂ ਦੇ ਵਿੱਚ ਕੁੜੀਆਂ ਨੂੰ ਜਿਹੜੀਆਂ ਪੜ੍ਹਨ ਲਿਖਣ ਲਈ ਜਾਂ ਕਿਸੇ ਹੋਰ ਕਾਰਜ ਲਈ ਜੰਮੂ ਕਸ਼ਮੀਰ ਤੋਂ ਬਾਹਰ ਇੱਧਰ ਭਾਰਤ ਵਿੱਚ ਸੀ, ਉਹਨਾਂ ਨੂੰ ਆਪਣੇ ਖਰਚੇ ਉੱਤੇ, ਜਿਵੇਂ ਨਾਦਰ ਸ਼ਾਹ ਦੇ ਵੇਲੇ ਆਪਾਂ ਗੱਲ ਕਰਦੇ ਹਾਂ, ਅਬਦਾਲੀ ਵੇਲੇ ਗੱਲ ਕਰਦੇ ਹਾਂ ਬਈ ਜਰਵਾਣਿਆਂ ਤੋਂ ਕੁੜੀਆਂ ਸੇਫ ਸੁਰੱਖਿਅਤ ਤਰੀਕੇ ਨਾਲ ਘਰੋਂ ਘਰੀ ਉੱਪੜਦੀਆਂ ਕੀਤੀਆਂ ਸਿੰਘਾਂ ਨੇ, ਉਵੇਂ ਜਿਹੜੀਆਂ ਇਸ ਦੌਰ ਵਿੱਚ ਕਸ਼ਮੀਰ ਦੀਆਂ ਧੀਆਂ ਨੂੰ ਜਦੋਂ ਕਹਿੰਦੇ ਸੀਗੇ ਵੀ ਆਪਾਂ ਇਹਨਾਂ ਦੀਆਂ, ਇੱਕ ਇੱਥੇ ਹਿੰਦੂ ਲੀਡਰ ਕਹਿ ਰਿਹਾ ਸੀ, ਇਹਨਾਂ ਦੀਆਂ ਗੱਲਾਂ ਦੇਖੋ ਕਸ਼ਮੀਰੀ ਕੁੜੀਆਂ ਦੀਆਂ, ਪਲਾਟ ਮਿਥ ਲਓ, ਆਪਾਂ ਉੱਥੇ ਚੱਕ ਦੇਣੇ ਆ ਫੱਟੇ ਤੇ ਆਪਾਂ ਆਪਦੀ ਮਰਜ਼ੀ ਦੀਆਂ ਕੁੜੀਆਂ ਨਾਲ ਵਿਆਹ ਕਰਾਵਾਂਗੇ। ਬੜਾ ਮਾੜਾ ਹਿੰਦੂਆਂ ਨੇ, ਹਿੰਦੂ ਲੀਡਰਾਂ ਨੇ ਗੰਦ ਪਾਇਆ ਸੀ। ਤੇ ਉਹਨਾਂ ਦਿਨਾਂ ਦੇ ਵਿੱਚ ਤਾਂ ਯੋਗੀ ਕਹਿੰਦਾ ਹੁੰਦਾ ਸੀਗਾ ਵੀ ਮੁਸਲਮਾਨਾਂ ਦੀਆਂ ਕੁੜੀਆਂ ਕਿਉਂਕਿ ਜਨਾਨੀਆਂ ਨੂੰ ਕਬਰ 'ਚ ਦੱਬਿਆ ਹੁੰਦਾ ਤੇ ਉਹਨਾਂ ਲਾਸ਼ਾਂ ਨੂੰ ਕੱਢ ਲਿਆ ਕਰੋ ਤੇ ਉਹਨਾਂ ਨਾਲ ਜ਼ਬਰ ਜਨਾਹ ਕਰਿਆ ਕਰੋ ਮਰੀਆਂ ਹੋਈਆਂ ਮੁਸਲਮਾਨ ਔਰਤਾਂ ਨੂੰ। ਸੋ ਉਹਨਾਂ ਵੇਲਿਆਂ ਦੇ ਵਿੱਚ ਜਦੋਂ ਪੂਰੇ ਭਾਰਤ ਦੇ ਵਿੱਚ ਇੱਕ ਨਫ਼ਰਤ ਦੀ ਇੰਨੀ ਭੈੜੀ ਹਨੇਰੀ ਵਗ ਰਹੀ ਸੀ, ਸਿੱਖਾਂ ਨੇ ਉਦੋਂ ਮੁਸਲਮਾਨ ਕੁੜੀਆਂ ਨੂੰ, ਧੀਆਂ ਨੂੰ ਉਹਦੇ ਘਰੋਂ ਘਰੀ ਉੱਪੜਦਾ ਕੀਤਾ। ਸੋਸ਼ਲ ਮੀਡੀਆ ਦੇ ਉੱਤੇ ਸਾਰਾ ਵੀਡੀਓਜ਼ ਆਈਆਂ। ਉਦੋਂ ਕੁੱਲ ਮਿਲਾ ਕੇ ਸਿੱਖਾਂ ਨੇ ਆਪਣਾ ਧਰਮ ਨਿਭਾਇਆ, ਆਪਣਾ ਫਰਜ਼ ਨਿਭਾਇਆ ਤੇ ਅੱਜ ਉਹਨਾਂ ਨੂੰ ਉਹ ਕਮਾਈ ਦਾ, ਜਿਵੇਂ ਕਹਿੰਦੇ ਹੁੰਦੇ ਆ ਵੀ ਮਿਲ ਰਿਹਾ, ਸਿਲਾ ਮਿਲ ਰਿਹਾ ਵੀ ਆਹ ਲਓ ਜੀ ਤੁਸੀਂ ਸਾਡਾ ਕੀਤਾ ਸੀ, ਅਸੀਂ ਅੱਜ ਸ਼ੁਕਰ ਆ ਕਿ ਅੱਜ ਸਾਨੂੰ ਵੀ ਮੌਕਾ ਮਿਲਿਆ। ਇਸ ਤਰੀਕੇ ਦੀ ਭਾਵਨਾ ਤਹਿਤ ਬਹੁਤ ਵੱਡੇ ਪੱਧਰ ਦੇ ਉੱਤੇ ਖਾਸ ਤੌਰ ਤੇ ਮੁਸਲਮਾਨਾਂ ਦੀਆਂ ਧੀਆਂ ਭੈਣਾਂ, ਕਿਉਂਕਿ ਇੱਕ ਔਰਤ ਹੀ ਔਰਤ ਦਾ ਦਰਦ ਸਮਝ ਸਕਦੀ ਹੈ, ਜਦੋਂ ਉਹਨਾਂ ਨੇ ਇਹ ਸਮਝਿਆ ਕਿ ਜਦੋਂ ਜਿਹੜੀਆਂ ਵਹਿਸ਼ੀ ਭੀੜਾਂ ਦਰਿੰਦਗੀ ਕਰਨ ਦੇ ਲਈ ਤਿਆਰ ਬਰ ਤਿਆਰ ਬੈਠੀਆਂ ਸੀ, ਉਦੋਂ ਇਹ ਪੱਗਾਂ ਦਾੜੇ ਵਾਲੇ, ਇਹ ਪੰਜਾਬ ਦੇ, ਇਹਨਾਂ ਨੇ ਕਮਾਲ ਕਰਤੀ। ਇਹਨਾਂ ਨੇ ਉਦੋਂ ਧੀਆਂ ਨੂੰ ਘਰੋਂ ਘਰੀ ਉੱਪੜਦਾ ਕੀਤਾ ਸੀ। ਸੋ ਇਸ ਮੌਕੇ ਬਹੁਤ ਹੀ
ਵੱਡੀ ਗਿਣਤੀ ਵਿੱਚ ਇਸਲਾਮ ਨੂੰ ਮੰਨਣ ਵਾਲੇ ਲੋਕ ਜਿਹੜੇ ਆ ਉਹ ਹੜ੍ਹਾਂ ਦੇ ਮੌਕੇ ਆਪਣਾ ਫਰਜ਼ ਨਿਭਾ ਰਹੇ ਨੇ। ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਵਿਦਿਆਰਥੀ ਟੀਚਰਸ ਐਸੋਸੀਏਸ਼ਨ ਨੇ ਫੰਡ ਇਕੱਠਾ ਕੀਤਾ। ਵੱਡਾ ਸਾਰਾ ਅੱਜ ਉਹਨਾਂ ਦਾ ਇੱਥੇ ਪ੍ਰੈਸ ਨੋਟ ਮੇਰੇ ਸਾਹਮਣੇ ਹੈ, ਜਿਹਦੇ ਵਿੱਚ ਉਹਨਾਂ ਨੇ ਆਪਦੇ ਜਿਹੜੀ ਚਿੱਠੀ ਆ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਟੀਚਰਸ ਐਸੋਸੀਏਸ਼ਨ ਕਿ ਜੀ ਫੰਡ ਇਕੱਠਾ ਕਰਨਾ ਤੇ ਸਾਰੇ ਆਪਣਾ ਹਿੱਸਾ ਪਾਓ। ਹੁਣ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਜਿਹੜੇ ਟੀਚਰ ਨੇ ਜੇ ਉਹ ਇਹ ਕਰ ਸਕਦੇ ਆ ਤਾਂ ਬਨਾਰਸ ਹਿੰਦੂ ਯੂਨੀਵਰਸਿਟੀ, ਉਸਮਾਨੀਆ ਯੂਨੀਵਰਸਿਟੀ, ਘੱਟੋ ਘੱਟ ਇਹੋ ਜਿਹੀਆਂ 900 ਤੋਂ ਵੱਧ ਹਿੰਦੂ ਪ੍ਰਭਾਵ ਵਾਲੀਆਂ ਯੂਨੀਵਰਸਿਟੀਆਂ ਨੇ। ਮੈਨੂੰ ਤਾਂ ਲੱਗਦਾ ਨਹੀਂ ਕਿਤੋਂ ਦੁੱਕੀ ਹੋਰ ਕਿਤੋਂ ਇਕੱਠੀ ਹੋਈ ਹੋਵੇ। ਇਹਨਾਂ ਨੂੰ ਕਿਉਂ ਭਾਈ ਇਹ ਲੱਗਿਆ ਕਿ ਆਪਣਾ ਫਰਜ਼ ਬਣਦਾ ਤੇ ਆਪਾਂ ਇਹ ਕੰਮ ਕਰੀਏ। ਅਸੀਂ ਤਾਂ ਉਹਨਾਂ ਹਿੰਦੂ ਯੂਨੀਵਰਸਿਟੀਆਂ ਦਾ ਵੀ ਨਾਂ ਇਦਾਂ ਹੀ ਲਵਾਂਗੇ ਜੇ ਕਿਤੇ ਗੱਲ ਪਤਾ ਲੱਗੇ। ਪਰ ਇਹ ਸਾਫ਼ ਦਿਖ ਰਿਹਾ ਕਿ ਪਿਛਲੇ ਦੌਰ ਵਿੱਚ ਜੋ ਵੀ ਭਾਰਤੀ ਮੁਸਲਮਾਨਾਂ ਨਾਲ ਵਾਪਰਿਆ, ਉਹਨਾਂ ਨੂੰ ਹੁਣ ਲੱਗਦਾ ਹੈ ਕਿ ਐਡੀ ਸਾਡੀ ਆਬਾਦੀ ਆ ਤੇ ਸਾਡੇ ਜੁੱਤੀਆਂ ਪੈਂਦੀਆਂ ਤੇ ਆਹ ਸਿੱਖ ਨੇ ਮਾਮੂਲੀ ਜੀ ਇਹਨਾਂ ਦੀ ਗਿਣਤੀ ਆ ਪਰ ਅਣਖ ਗੈਰਤ ਨਾਲ ਜਿਉਂਦੇ ਆ। ਸੋ ਉਹਨਾਂ ਦਾ ਸਿੱਖਾਂ ਪ੍ਰਤੀ ਜਿਹੜਾ ਝੁਕਾਅ ਆ ਇਹ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਖਾਲਿਸਤਾਨ ਦੇ ਸੰਘਰਸ਼ ਨੂੰ ਬਲ ਦਊਗਾ। ਇਹਦਾ ਸਾਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਫਾਇਦਾ ਹੋਏਗਾ। ਹੁਣ ਆਪਾਂ ਆਉਂਦੇ ਆ ਆਪਣੇ ਮੇਨ ਨੁਕਤੇ ਵੱਲ। ਗੱਲ ਇਹ ਹੈ ਕਿ ਜਿਹੜਾ ਜਿਵੇਂ ਆਪਾਂ ਇਹ ਮੁਸਲਮਾਨਾਂ ਦਾ ਦਿਲ ਜਿੱਤਿਆ, ਜਿਵੇਂ ਆਪਾਂ ਬਹੁਤ ਸਾਰੇ ਹਰਿਆਣੇ ਤੇ ਰਾਜਸਥਾਨ ਤੇ ਮੱਧ ਪ੍ਰਦੇਸ਼ ਬੰਬੇ ਤੱਕ ਦੇ ਲੋਕਾਂ ਦਾ ਦਿਲ ਜਿੱਤਿਆ, ਇਹ ਸਾਰੇ ਸਮੇਤ ਦੁਨੀਆ ਭਰ ਦੇ ਵਿੱਚ ਹੋਰਨਾਂ ਮੁਲਕਾਂ, ਹੋਰਨਾਂ ਕੌਮਾਂ ਧਰਮਾਂ ਦੇ ਲੋਕਾਂ ਦਾ ਦਿਲ ਜਿੱਤਿਆ। ਹੁਣ ਇਹ ਮੋਦੀ ਹੁਣਾਂ ਨੂੰ ਚੰਗੀ ਤਰ੍ਹਾਂ ਪਤਾ ਵੀ ਪੰਜਾਬ ਦਾ ਨਾਂ ਵਿਕਦਾ, ਪੰਜਾਬ ਇੱਕ ਬ੍ਰਾਂਡ ਬਣ ਚੁੱਕਿਆ, ਇਹਦੇ ਨਾਂ ਤੇ ਲੋਕਾਂ ਤੋਂ ਮਾਇਆ ਬਟੋਰੀ ਜਾ ਸਕਦੇ। ਇਹਨਾਂ ਨੂੰ ਪਤਾ ਇਹ ਕਿਸਾਨ ਸੰਘਰਸ਼ ਮੌਕੇ ਕਿਵੇਂ ਸੌਗੀਆਂ ਦੇ ਲੰਗਰ ਲੱਗੇ ਸੀ, ਕਿਵੇਂ ਬਦਾਮਾਂ ਦੇ ਲੰਗਰ ਲੱਗੇ ਪਏ ਸੀ, ਕਿਵੇਂ ਇੱਥੇ ਵਧੀਆ ਮਹਿੰਗੇ ਕੱਪੜੇ, ਕਿਵੇਂ ਹਰ ਜਿਹੜੀ ਚੀਜ਼ ਮਨੁੱਖ ਨੂੰ ਲੋੜੀਂਦੀ ਆ ਉਹ ਇੱਥੇ ਸਾਰੇ ਦੁਨੀਆ ਭਰ ਦੇ ਵਿੱਚੋਂ ਲੋਕ ਇਹਨਾਂ ਦੀ ਹਮਾਇਤ ਕਰ ਰਹੇ ਸੀ, ਮਦਦ ਕਰ ਰਹੇ ਸੀ। ਤੇ ਜੇ ਮੋਦੀ ਹੁਣੀ ਸੋਚਦੇ ਆ ਪੰਜਾਬ ਦਾ ਨਾਂ ਲੈ ਕੇ ਦੁਨੀਆ ਭਰ ਦੇ ਵਿੱਚ ਕਟੋਰਾ ਰੱਖਿਆ ਜਾਵੇ ਦਾਨ ਪਾਤਰ, ਤਾਂ ਲੋਕਾਂ ਨੇ ਕਹਿਣਾ ਉਹ ਪੰਜਾਬ ਵਾਲਿਆਂ ਤੋਂ, ਪੰਜਾਬ ਨੂੰ ਲੋੜ ਆ, ਲਓ ਚੱਕੋ ਜਿੰਨੇ ਮਰਜ਼ੀ ਚੱਕੋ, ਪੰਜਾਬ ਵਾਲਿਆਂ ਦੀ ਤਾਂ ਸਾਡੇ ਤੇ ਬੜੀ ਅਸੀਂ ਉਹਨਾਂ ਦਾ ਅਹਿਸਾਨ ਮੰਨਦਾ ਪੰਜਾਬ ਦੇ। ਸੋ ਪੰਜਾਬ ਦੇ ਲੋਕਾਂ ਨੂੰ ਪੁੱਛੇ ਬਗੈਰ, ਪੰਜਾਬ ਦੀ ਸਹਿਮਤੀ ਲਏ ਬਗੈਰ ਦੁਨੀਆ ਭਰ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਜਿਹੜਾ ਸਾਡਾ ਨਾਂ ਵਰਤ ਕੇ ਕਟੋਰਾ ਰੱਖਿਆ, ਇਹਦੇ ਉੱਤੇ ਪੰਜਾਬ ਦਾ ਸਰਕਾਰੀ ਤੌਰ ਤੇ ਵੀ ਵਿਰੋਧ ਹੋਇਆ, ਪਰ ਸਾਡੀ ਕੌਮ ਦੇ ਨਾਂ ਤੇ ਵੀ ਸਾਨੂੰ ਅਕਾਲ ਤਖਤ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਿੱਖਾਂ ਦੇ ਸਾਰੇ ਤਖਤਾਂ ਵੱਲੋਂ, ਦੁਨੀਆ ਭਰ ਦੇ ਸਿੱਖਾਂ ਵੱਲੋਂ ਇਹਦਾ ਵਿਰੋਧ ਹੋਣਾ ਚਾਹੀਦਾ। ਨਾ ਤਾਂ ਇਸ ਤੋਂ ਪਹਿਲਾਂ ਭਾਰਤ ਦੇ ਕਿਸੇ ਪ੍ਰਧਾਨ ਮੰਤਰੀ ਨੇ ਭਾਰਤ ਦੇ ਕਿਸੇ ਸੂਬੇ ਦੇ ਨਾਂ ਤੇ ਇਉਂ ਦੁਨੀਆ ਦੇ ਵਿੱਚ ਕਟੋਰਾ ਰੱਖਿਆ, ਨਾ ਇਸ ਵਾਰ ਰੱਖਿਆ। ਭਾਈ ਵਿਪਤਾ ਤਾਂ ਸੰਤਾਪ ਤਾਂ ਤੁਸੀਂ ਦੇਖ ਹੀ ਰਹੇ ਹੋ, ਪੰਜਾਬ ਤੋਂ ਬਿਨਾਂ ਹੋਰ ਕਈ ਸੂਬਿਆਂ 'ਚ ਵੀ ਆ, ਤੁਸੀਂ ਉਹਨਾਂ ਨੂੰ ਮਾਇਆ ਵੀ ਐਲਾਨੀ ਆ। ਤੁਹਾਡਾ ਚਹੇਤਾ ਹਿਮਾਚਲ ਪ੍ਰਦੇਸ਼ ਹੈ, ਤੁਹਾਡਾ ਉੱਤਰਾਂਚਲ ਆ, ਤੇ ਹੋਰ ਕਈ ਸੂਬੇ ਆ ਜਿੱਥੇ ਇਸ ਵਾਰੀ ਵੀ ਪਾਣੀ ਦੀ ਸਮੱਸਿਆ, ਤੇ ਤੁਸੀਂ ਉਹਨਾਂ ਦੇ ਨਾਂ ਕਾਹਤੋਂ ਨਹੀਂ ਲੈਂਦੇ, ਇਕੱਲੇ ਪੰਜਾਬ ਦਾ ਨਾਂ ਕਿਉਂ ਲੈਂਦੇ ਹੋ? ਪੈਸੇ ਇਕੱਠੇ ਕਰੋਗੇ ਪੰਜਾਬ ਦੇ ਨਾਂ ਤੇ, ਪੰਜਾਬ ਨੂੰ ਦਵਾਨੀ ਦੇਣੀ ਨਹੀਂ, ਤੇ ਪੰਜਾਬ ਦੇ ਹਿੱਸੇ 'ਚ ਨਾਲੇ ਤਾਂ ਉਹ ਲੋਕ ਕਹਿਣਗੇ ਵੀ ਅਸੀਂ ਜੇ ਪੰਜਾਬ ਨੇ ਸਾਡਾ ਕੀਤਾ ਸੀ, ਅਸੀਂ ਪੰਜਾਬ ਦਾ ਅਹਿਸਾਨ ਮੰਨਦੇ ਹੋਏ ਅਸੀਂ ਕਰਤਾ, ਪਰ ਪੰਜਾਬ ਦੇ ਨਾਂ ਤੇ ਮਾਇਆ ਇਕੱਠੀ ਕਰਕੇ ਪੰਜਾਬ ਨੂੰ ਤਾਂ ਤੁਸੀਂ ਜਿਹੜਾ 1600 ਕਰੋੜ ਐਲਾਨਿਆ ਉਹ ਵੀ ਨਹੀਂ ਸਾਨੂੰ ਤਾਂ ਆਸ, ਤੇ ਤੁਸੀਂ ਫਿਰ ਸਾਡਾ ਨਾਂ ਕਾਹਤੋਂ ਵਰਤ ਰਹੇ ਹੋ ਜੀ? ਕਿਉਂ ਸਾਡਾ ਜਿਹੜਾ ਹੈਗਾ ਦੁਨੀਆ 'ਚ ਜਿਹੜੇ ਸਾਡੀ ਲੋਕ ਕਦਰ ਕਰਦੇ ਆ, ਜੇ ਪੰਜਾਬ ਨੂੰ ਲੋੜ ਹੋਊਗੀ ਅਸੀਂ ਉਹਨੂੰ ਤੋਂ ਸਿੱਧਾ ਮੰਗ ਲਾਂਗੇ। ਜੇ ਸਾਡੀ ਆਪਦੀ ਕਮਾਈ ਦੇ ਰੋਜ਼ਾਨੇ ਵਿੱਚ ਸਾਡੇ ਅਹਿਸਾਨ ਨੂੰ ਉਹ ਲੋਕ ਕਿਸੇ ਤਰੀਕੇ ਨਾਲ ਚੇਤੇ ਕਰਦੇ ਆ, ਅਸੀਂ ਜਾਣੀਏ ਉਹ ਜਾਣਨ। ਮੋਦੀ ਹੁਣਾਂ ਦਾ ਵਿਚਾਲੇ ਇਹਦੇ 'ਚ ਕੀ ਜੀ, ਉਹ ਕਾਹਤੋਂ ਸਾਡਾ ਨਾਂ ਲੈ ਕੇ ਕਰ ਰਹੇ ਆ? ਔਰ ਅਗਲੀ ਗੱਲ ਇਹ ਹੈ, ਜੇਕਰ ਭਾਰਤ ਸਰਕਾਰ ਕੋਲ ਪੰਜਾਬ ਨੂੰ ਦੇਣ ਲਈ ਕੁਝ ਹੈ ਨਹੀਂ, ਫਿਰ ਐਲਾਨੀਆ ਤੌਰ ਤੇ ਕਹੋ ਕਿ ਪੰਜਾਬ ਵਾਲਿਓ ਅਸੀਂ ਤਾਂ 1600 ਕਰੋੜ ਵੀ ਨਹੀਂ ਤੁਹਾਨੂੰ ਦੇਣ ਜੋਗੇ,
ਤੁਸੀਂ ਜਾਣੋ, ਤੁਹਾਡਾ ਕੰਮ ਜਾਣੇ। ਫਿਰ ਯੂਐਨਓ ਦੇ ਵਿੱਚ ਜਾ ਕੇ ਕਹੋ ਕਿ ਜੀ ਪੰਜਾਬ ਆਪਦਾ ਖਰਚਾ ਆਪ ਚਲਾਉਣ ਜੋਗਾ ਹੈਗਾ। ਕਈ ਸਾਨੂੰ ਮਾਰਦੇ ਹੁੰਦੇ ਆ ਨਾ, ਟੀਚਰਾਂ ਕਰਦੇ ਹੁੰਦੇ ਆ, ਜੇ ਖਾਲਿਸਤਾਨ ਬਣ ਗਿਆ ਤੁਹਾਡਾ ਮੁਲਕ ਚੱਲੂ ਕਿਵੇਂ? ਹੜ੍ਹਾਂ ਵਾਲੇ ਦਿਨਾਂ 'ਚ ਦਿਖਾਤਾ ਨਾ। ਸਾਡਾ ਨਾਂ ਲੈ ਕੇ ਤਾਂ ਤੁਹਾਡਾ ਮੋਦੀ ਕਟੋਰਾ ਚੱਕੀ ਫਿਰਦਾ। ਸੋ ਜਿਸ ਭਾਰਤ ਤੋਂ ਸਾਡਾ ਚੱਕਿਆ ਹੀ ਨਹੀਂ ਜਾਂਦਾ ਖਰਚਾ, ਜਿਹੜਾ ਸਾਡੀ ਬਾਹ ਫੜਨ ਜੋਗਾ ਨਹੀਂ, ਅਸੀਂ ਉਹ ਤੋਂ ਲੈਣਾ ਕੀ ਹੈ? ਸੋ ਸਾਨੂੰ ਸੱਚੇ ਪਾਤਸ਼ਾਹ ਨੇ ਜਿੰਨੇ ਜੋਗਾ ਕੀਤਾ ਅਸੀਂ ਆਪਦਾ ਸਾਰ ਲਾਂਗੇ। ਮੋਦੀ ਸਾਹਿਬ ਸਾਡਾ ਨਾਂ ਨਾ ਵਰਤਣ। ਪੰਜਾਬ ਦੀ ਸਰਕਾਰ ਦੇ ਵੱਲੋਂ ਇਸ ਮੁੱਦੇ ਉੱਤੇ ਜੋ ਭਗਵੰਤ ਮਾਨ ਨੇ ਕੀਤਾ, ਘੱਟੋ ਘੱਟ ਇਹ ਉਹਦਾ ਠੀਕ ਆ। ਵੈਸੇ ਇੱਕ ਇੱਥੇ ਕਹਿੰਦੇ ਆ ਜੀ ਫੈਡਰਲ ਢਾਂਚਾ, ਸੰਘਵਾਦ, ਇਹ ਕਿਹੋ ਜਿਹਾ ਸਟਰਕਚਰ ਆ ਜਿਹਦੇ ਵਿੱਚ ਮੋਦੀ ਨੇ ਪੰਜਾਬ ਦੀ ਮਰਜ਼ੀ ਤੋਂ ਬਗੈਰ ਪੰਜਾਬ ਦਾ ਨਾਂ ਵਰਤਿਆ? ਜੇ ਪੰਜਾਬ ਦੀ ਸਰਕਾਰ ਇੰਟਰਨੈਸ਼ਨਲ ਲੈਵਲ ਤੇ ਫੰਡ ਇਕੱਠਾ ਕਰਨ ਲੱਗ ਜਾਵੇ, ਇਹ ਕਿੰਨਾ ਇਸ ਮੁਲਕ ਦੇ ਢਾਂਚੇ ਦੇ ਅਨੁਸਾਰ ਗਲਤ ਹੋਏਗਾ, ਤੇ ਮੋਦੀ ਵੀ ਗਲਤ ਕਰ ਰਿਹਾ। ਅਗਲੀ ਗੱਲ ਇਹ ਹੈ, ਜੇਕਰ ਇੰਨੀ ਵੱਡੀ ਵਿਪਤਾ ਪੈ ਗਈ ਆ ਕਿ ਪੰਜਾਬ ਨੂੰ ਬਹੁਤ ਜ਼ਿਆਦਾ ਮਾਇਆ ਦੀ ਲੋੜ ਆ ਤੇ ਪੰਜਾਬ ਸਰਕਾਰ ਜਾਂ ਭਾਰਤ ਸਰਕਾਰ ਦੇਣ ਜੋਗੀ ਉਹਨਾਂ ਪੈਸਾ ਹੈ ਨਹੀਂ, ਤਾਂ ਫਿਰ ਐਲਾਨੀਆ ਤੌਰ ਤੇ ਕਹੋ ਨਾ ਕਿ ਜੀ ਸਾਡੇ ਹੱਥ ਖੜੇ ਨੇ, ਪੰਜਾਬ ਦੇ ਲੋਕਾਂ ਲਈ 1-1 ਰੁਪਈਆ ਇਹਦਾ ਪੰਜਾਬ ਨੂੰ ਜਾਊਗਾ। ਮੋਦੀ ਸਾਹਿਬ ਕਰੋ ਇਕੱਠੇ, ਪਰ ਦੁਨੀਆ ਨੂੰ ਪਤਾ ਹੋਵੇ, ਫੇਰ ਤਾਂ ਅਸੀਂ ਵੀ ਮੰਨੀਏ ਕਿ ਹਾਂ ਸਾਡੇ ਨਾਂ ਤੇ ਮਾਇਆ ਆਈ ਆ ਤੇ ਸਾਡੇ ਉੱਤੇ ਹੀ ਖਰਚੀ ਜਾ ਰਹੀ ਆ। ਸਾਨੂੰ ਤੁਹਾਡੇ ਤੇ ਯਕੀਨ ਹੀ ਨਹੀਂ, ਤੁਹਾਡੇ ਤੇ ਭਰੋਸਾ ਹੀ ਨਹੀਂ ਹੈਗਾ ਕੋਈ। ਤੁਸੀਂ ਤਾਂ ਕਿਸਾਨ ਸੰਘਰਸ਼ ਤਾਂ ਬਾਅਦ ਦੀ ਗੱਲ ਆ, ਪਿਛਲੀਆਂ 5 ਸਦੀਆਂ ਤੋਂ ਸਾਡੇ ਲੋਕਾਂ ਦੇ, ਸਾਡੇ ਹਿੱਤਾਂ ਦੇ, ਸਾਡੀ ਕੌਮ ਦੇ ਉਲਟ ਚੱਲਣ ਵਾਲੀ ਬਿਰਤੀ ਆ ਤੁਹਾਡੀ, ਤੇ ਤੁਸੀਂ ਸਾਡਾ ਨਾਂ ਵਰਤ ਕੇ ਜੋ ਇਹ ਕਰ ਰਹੇ ਹੋ ਇਹ ਬਹੁਤ ਗਲਤ ਹੈ। ਸੋ ਜਿਹੜਾ ਪੰਜਾਬ ਦੇ ਨਾਂ ਦੇ ਉੱਤੇ ਇਹ ਕੰਮ ਚੱਲ ਰਿਹਾ, ਇਹਦਾ ਸਾਰਿਆਂ ਨੂੰ ਪਤਾ ਵੀ ਹੋਣਾ ਚਾਹੀਦਾ ਔਰ ਇਹਦਾ ਵਿਰੋਧ ਵੀ ਕਰਨਾ ਚਾਹੀਦਾ। ਇਹਦੇ ਬਾਰੇ ਸਾਰਿਆਂ ਨੂੰ ਸਮਝ ਹੋਣੀ ਚਾਹੀਦੀ ਆ ਕਿ ਇਹ ਪ੍ਰਧਾਨ ਮੰਤਰੀ ਮੋਦੀ ਦਾ ਨਿੱਜੀ ਫੰਡ ਵਾ। ਜਿਵੇਂ ਕਰੋਨਾ ਵੇਲੇ ਇੱਕ ਨਿੱਜੀ ਫੰਡ ਕੀਤਾ ਸੀ, ਵੈਸੇ ਅਕਲ ਸਮਝ ਗਿਆਨਵਾਨ ਬੰਦਿਆਂ ਨੂੰ ਇਸ ਗੱਲ ਦਾ ਪਤਾ ਕਿ ਇੱਕ ਪ੍ਰਧਾਨ ਮੰਤਰੀ ਰਿਲੀਫ ਫੰਡ ਹੁੰਦਾ, ਉਹ ਇਹਨਾਂ ਦੋਨਾਂ ਫੰਡਾਂ ਤੋਂ ਅਲੱਗ ਵਾ, ਉਹ ਜੁਦਾ ਵਾ। ਇਹ ਜਿਹੜੇ ਕਰੋਨਾ ਵੇਲੇ ਤੇ ਹੁਣ ਜਿਹੜਾ ਆਹ ਕੀਤਾ, ਇਹ ਤਾਂ ਇਹਨਾਂ ਦਾ ਜਿਹੜਾ ਨਾਰਾ ਨਾ ਬੀਜੇਪੀ ਆਰਐਸਐਸ ਹਿੰਦੂਤਵ ਵਾਲਿਆਂ ਦਾ, ਬਈ ਜਿੱਥੇ ਵਿਪਤਾ ਪਈ ਹੋਵੇ ਉਹਦੇ ਵਿੱਚੋਂ ਮੌਕਾ ਲੱਭੋ, ਕੋਈ ਉਹਦੇ ਵਿੱਚੋਂ ਕੋਈ ਇਹੋ ਜਿਹਾ 4 ਨੋਟ ਇਕੱਠੇ ਕਰਨ ਦਾ, 4 ਪੈਸੇ ਇਕੱਠੇ ਕਰਨ ਦਾ ਜੁਗਾੜ ਲੱਭੋ। ਸੋ ਇਸ ਬਿਰਤੀ ਵਾਲਿਆਂ ਨਾਲ ਆਪਣੀ ਕਿੱਥੇ ਨਿਭਣੀ ਹੈ। ਖੈਰ, ਇਹ ਤੋਂ ਜਿਹੜਾ ਅਗਲਾ ਨੁਕਤਾ ਹੈ ਉਹ ਇਹ ਹੈ ਕਿ ਜਿਹੜਾ ਭਾਰਤ ਸਰਕਾਰ ਨੇ, ਕਿਉਂਕਿ ਜਿਹੜੇ ਅੰਬਾਨੀ ਅਡਾਨੀ ਹੋਣੀ ਆ, ਇਹਨਾਂ ਦੇ ਹਿੱਤਾਂ ਅਨੁਸਾਰ ਚੱਲਣਾ ਪੈਂਦਾ। ਉਹਦਾ ਮੁੰਡਾ ਇੱਕ ਦਾ ਜਿਹੜਾ ਕ੍ਰਿਕਟ ਵਾਲੇ ਕੰਪਨੀ ਜੀ ਆ ਇਹਨਾਂ ਦੀ ਇੰਡੀਆ ਦੀ, ਉਹਦਾ ਕਹਿੰਦੇ ਉਹ ਬਣਿਆ ਚੇਅਰਮੈਨ ਅਡਾਨੀ ਦਾ, ਪਤਾ ਨਹੀਂ ਅੰਬਾਨੀ ਦਾ। ਉਹਦੇ ਹਿਸਾਬ ਨਾਲ ਤੇ ਵਿੱਚ ਅਜੀਤ ਢਪਾਲ ਦੇ ਮੁੰਡੇ ਬਾਰੇ ਵੀ ਚੱਲਦੀਆਂ ਗੱਲਾਂ। ਇਹ ਸਾਰਿਆਂ ਦੇ ਜਵਾਕ ਜੱਲੇ ਦੇ ਹਿੱਤਾਂ ਕਰਕੇ ਪਾਕਿਸਤਾਨ ਨਾਲ ਮੈਚ ਖੜਵਾ ਲਿਆ, ਪਰ ਕਹਿੰਦੇ ਜੀ ਜਥਾ ਨਹੀਂ ਜਾਣ ਦੇਣਾ ਨਨਕਾਣਾ ਸਾਹਿਬ। ਹੁਣ ਉਹਦੇ ਉੱਤੇ ਬਹੁਤ ਜ਼ਿਆਦਾ ਚਰਚਾ ਹੋ ਰਹੀ ਹੈ, ਪਰ ਬਾਕੀ ਸਾਰਿਆਂ ਦੀ ਚਰਚਾ, ਬਾਕੀ ਸਾਰਿਆਂ ਦੀ ਬਿਆਨਬਾਜ਼ੀ ਤਾਂ ਚਲੋ ਸਮਝ ਆਉਂਦੀ ਆ। ਪਰ ਜਿਸ ਤਰੀਕੇ ਨਾਲ ਸਰਦਾਰ ਸੁਖਬੀਰ ਸਿੰਘ ਜੀ ਬਾਦਲ, ਕਮਾਲ ਹੀ ਹੋਈ ਪਈ ਹੈ। ਇਹ ਤਾਂ ਕਦੇ ਬੋਲਦੇ ਹੀ ਨਹੀਂ ਹੁੰਦੇ ਸੀਗੇ, ਚਾਹੇ ਮੋਦੀ ਹੁਣੀ ਸਿੱਖਾਂ ਦੇ ਉੱਤੇ ਜਾਂ ਸਿੱਖੀ ਉੱਤੇ ਜੋ ਮਰਜ਼ੀ ਗਲਤ ਸਹੀ ਕਰੀ ਜਾ, ਇਹ ਤਾਂ ਕਦੇ ਬੋਲਦੇ ਹੀ ਨਹੀਂ ਹੁੰਦੇ ਸੀ। ਚੇਤੇ ਕਰੋ, ਇੱਕ ਵਾਰੀ ਕਿਸਾਨ ਸੰਘਰਸ਼ ਵਾਲੇ ਦਿਨਾਂ ਦੇ ਵਿੱਚ ਵਰਕੇ ਜੇ ਲੈ ਕੇ ਹੱਥਾਂ ਤੇ ਤਖਤੀਆਂ ਜਿਹੀਆਂ ਲੈ ਕੇ ਖੜ ਗਏ। ਆ ਜਿਹੜੀ ਬੀਬੀ ਆ ਹਰਸਿਮਰਤ ਕੌਰ, ਇਹ ਤਾਂ ਫੇਰ ਮਾੜਾ ਜਿਹਾ ਸਟੈਂਡ ਰੱਖਿਆ। ਬਾਦਲ ਸੁਖਬੀਰ ਨੇ ਤਾਂ ਤਖਤੀ ਜੀ ਲਕੋਲੀ ਸੀ, ਉਹਦੀ ਬੜੀ ਚਰਚਾ ਹੋਈ ਸੀ ਵੀ ਅਮਿਤ ਸ਼ਾਹ ਲੰਘਣ ਲੱਗਿਆ ਤੇ ਲਕੋਲੀ। ਤੋ ਜਿਹੜੇ ਲੋਕ ਸਦਾ ਹੀ ਮੋਦੀ ਹੁਣਾਂ ਦੇ, ਅਮਿਤ ਸ਼ਾਹ ਹੁਣਾਂ ਦੇ ਸਾਹਮਣੇ ਬੇਵਸ ਤੇ ਲਾਚਾਰ ਜੇ ਖੜ ਕੇ ਵੀ ਅਸੀਂ ਜਿਵੇਂ ਕਹੋਗੇ ਜੀ ਕਰ ਲਾਂਗੇ, ਜਿਹੜੇ ਹੁਣ ਵੀ ਉਹਨਾਂ ਦੇ ਹੱਥ ਠੋਕੇ ਬਣ ਕੇ ਵਿਚਰਨ ਨੂੰ ਤਿਆਰ ਨੇ, ਅੱਜ ਜਿਸ ਤਰੀਕੇ ਨਾਲ ਉਹ ਸਿੱਖਾਂ ਦੇ ਹਿੱਤ ਵਿੱਚ ਬੋਲ ਰਹੇ ਆ, ਹਾਲਾਂਕਿ ਬਿਆਨ ਦੇਣ ਨੂੰ ਬਿਆਨ ਆ, ਇਹ 'ਚ ਕੋਈ ਕਿਲਾ ਥੋੜੀ ਢਾਤਾ, ਪਰ ਇਹ ਬੜੀ ਮੇਰੇ ਲਈ ਹੈਰਾਨੀ ਵਾਲੀ ਗੱਲ ਹੈ। ਔਰ ਮੈਂ ਇਸ ਗੱਲ ਨੂੰ ਦੇਖ ਕੇ ਇਹ ਮੰਨਦਾ ਕਿ ਜੇਕਰ ਆਪਣੀ ਕੌਮ ਅਸਲ ਵਿੱਚ ਆਪਣੀ ਕੌਮ ਦਾ ਭਲਾ ਕਰਨਾ ਨਾ ਆਪਾਂ, ਤਾਂ ਇਹ ਸੁਖਬੀਰ ਵਰਗਿਆਂ ਨੂੰ ਸੱਤਾ ਤੋਂ ਪਰਾਂ ਰੱਖੋ। ਹੁਣ ਇਹ ਸਿੱਖਾਂ ਦੇ ਹਿੱਤ ਵਿੱਚ ਬੋਲਣ ਲੱਗ ਗਏ। ਹੁਣ ਇਹ ਕਹਿੰਦੇ ਆ ਵੀ
ਅਸੀਂ ਪੰਜਾਬ ਦੇ ਲਈ ਆਹ ਕਰ ਦਿਆਂਗੇ, ਉਹ ਕਰ ਦਿਆਂਗੇ। ਜੇਕਰ ਇਹਨਾਂ ਨੂੰ ਸੱਤਾ ਮਿਲ ਜਾਂਦੀ ਆ ਤਾਂ ਇਹ ਸਾਰੇ ਉਹ ਮਸਲੇ, ਉਹ ਨੁਕਤੇ ਭੁੱਲ ਜਾਂਦੇ ਆ ਜਿਨ੍ਹਾਂ ਕਰਕੇ ਪੰਜਾਬ ਦੁਖੀ ਆ, ਸਿੱਖ ਦੁਖੀ। ਪੰਥ ਅਤੇ ਪੰਜਾਬ ਦੀਆਂ ਲੋੜਾਂ, ਮਸਲੇ, ਦੁੱਖ ਤਕਲੀਫਾਂ ਇਹਨਾਂ ਨੂੰ ਉਦੋਂ ਚੇਤੇ ਰਹਿੰਦੇ ਆ ਜਦੋਂ ਇਹ ਸੱਤਾ ਵਿੱਚ ਨਾ ਹੋਣ। ਤੇ ਜਿਸ ਹਿਸਾਬ ਨਾਲ ਇਹ ਹੁਣ ਸਿੱਖੀ ਅਤੇ ਸਿੱਖਾਂ ਦੇ ਪੰਜਾਬ ਦੇ ਮਸਲਿਆਂ ਦੀ ਗੱਲ ਕਰਦੇ ਆ, ਜੇ ਕਿਤੇ ਦੋ ਕੁ ਵਾਰੀ ਹੋਰ ਸੱਤਾ ਤੋਂ ਪਰਾਂ ਰਹੇ, ਮੈਨੂੰ ਲੱਗਦਾ ਸੁਖਬੀਰ ਸਿੰਘ ਬਾਦਲ ਜੇ ਆਪ ਨਹੀਂ ਤਾਂ ਆਪਦੇ ਮੁੰਡੇ ਨੂੰ ਤਾਂ ਜ਼ਰੂਰ ਕਹੂਗਾ ਵੀ ਕਿਸੇ ਖਾਲਿਸਤਾਨੀ ਧਿਰ ਵਿੱਚ ਸ਼ਾਮਲ ਹੋ। ਮਤਲਬ ਇਹ ਬੰਦੇ ਖਾਲਿਸਤਾਨ ਦੇ ਰਾਹ ਤੁਰ ਪੈਣਗੇ। ਸੋ ਜੇਕਰ ਆਪਾਂ ਚਾਹੁੰਦੇ ਆ ਕਿ ਸਾਡੇ ਬਾਦਲ ਦਲ ਵਾਲੇ ਭਰਾ ਖਾਲਿਸਤਾਨ ਦੇ ਰਾਹ ਤੁਰਨ ਤਾਂ ਇਹਨਾਂ ਨੂੰ ਸੱਤਾ ਤੋਂ ਪਰਾਂ ਰੱਖੀਏ। ਜਿੰਨਾ ਜ਼ਿਆਦਾ ਇਹ ਸੱਤਾ ਤੋਂ ਪਰਾਂ ਰਹਿਣਗੇ ਉਨਾ ਜ਼ਿਆਦਾ ਇਹਨਾਂ ਨੂੰ ਕੌਮ ਦੀ ਅਸਲੀਅਤ ਸਮਝ ਲੱਗੂ, ਉਨਾ ਜ਼ਿਆਦਾ ਇਹਨਾਂ ਨੂੰ ਇਹ ਪਤਾ ਲੱਗੂ ਕਿ ਦਿੱਲੀ ਵਾਲੇ ਕਿਵੇਂ ਸਾਡੀ ਕੌਮ ਤੇ ਜ਼ੁਲਮ ਕਰਦੇ ਆ। ਕਿਉਂਕਿ ਜਦੋਂ ਬੰਦਾ ਏਸੀ ਗੱਡੀ 'ਚ ਬੈਠਾ, ਏਸੀ ਦਫ਼ਤਰ 'ਚ ਬੈਠਾ, ਉਦੋਂ ਥੋੜੀ ਪਤਾ ਲੱਗਦਾ ਵੀ ਸੜਕ ਉੱਤੇ ਨੰਗੇ ਪੈਰੀ ਤੁਰਨ ਵਾਲੇ ਬੰਦੇ ਦੀ ਕੀ ਪੀੜ। ਹੁਣ ਇਹਨਾਂ ਨੂੰ ਆਪਾਂ ਅਸਲੀਅਤ ਦੇ ਦਿਦਾਰੇ ਕਰਾਈਏ ਤੇ ਇਹਨਾਂ ਨੂੰ ਇਸ ਗੱਲ ਦਾ ਪਤਾ ਲੱਗੇ ਕਿ ਕਿਵੇਂ ਸਾਡੀ ਕੌਮ ਨੂੰ ਖਾਲਿਸਤਾਨ ਦੀ ਲੋੜ ਆ। ਇਹ ਸ਼ਾਇਦ ਉਸ ਪਾਸੇ ਨੂੰ ਆ ਜਾਣ, ਨਹੀਂ ਤਾਂ ਇਹਨਾਂ ਨੂੰ ਸਨੇਹ ਸੈਣੀ ਵਰਗੇ ਹੀਰੋ ਲੱਗਦੇ। ਨਹੀਂ ਤਾਂ ਇਹਨਾਂ ਨੂੰ ਆ ਜਿਹੜਾ ਸੂਬਾ ਸਰਹੰਦ ਘਾਉਂਦਾ ਆਪਦੇ ਆਪ ਨੂੰ ਬੁੱਚੜ, ਹੁਣ ਤਾਂ ਉਹਦੇ ਘਰ ਦੇ ਵੀ ਨਹੀਂ ਕਹਿੰਦੇ ਹੈਗੇ। ਇੱਕ ਪਾਸੇ ਤਾਂ ਬੜਾ ਆੜ ਕੇ ਜ਼ਮਾਨਤ ਲਈ 4 ਮਹੀਨਿਆਂ ਦੀ ਵੀ ਅਸੀਂ ਇਲਾਜ ਕਰਾਉਣਾ, ਹੁਣ ਡਾਕਟਰ ਕਹਿੰਦੇ ਆ ਵੀ ਲੈ ਜਾਓ ਭਾਈ, ਇਹਦੀ ਜ਼ਮਾਨਤ ਹੋਈ ਆ, ਸਾਡੇ ਕੋਲ ਜਾ ਕੇ ਇਲਾਜ ਕਰਾ ਲਓ। ਹੁਣ ਉਹ ਲੈਂਦੇ ਨਹੀਂ। ਦੂਜੇ ਪਾਸੇ ਭਾਈ ਸੰਦੀਪ ਸਿੰਘ ਦੇ ਕਰਕੇ ਮਾਮਲਾ ਕਾਫੀ ਉਲਝਿਆ ਹੋਇਆ। ਜਿਹੜੇ ਵਕੀਲ ਸਾਹਿਬਾਨ ਅੱਜ ਕੋਰਟ 'ਚ ਕਹਿੰਦੇ ਪੇਸ਼ੀ ਵੀ ਉਹਦੇ ਰਾਹੀਂ, ਕੈਮਰੇ ਰਾਹੀਂ ਕਰਾਈ ਆ, ਤੇ ਉੱਥੇ ਇਹ ਗੱਲ ਨੰਗੀ ਚਿੱਟੀ ਹੋ ਗਈ ਆ ਕਿ ਵਾਹਵਾ ਜ਼ਿਆਦਾ ਕੁੱਟਮਾਰ ਬਾਅਦ ਵਿੱਚ ਉਹਦੇ ਨਾਲ ਕੀਤੀ ਗਈ ਤੇ ਦੋਸ਼ੀਆਂ ਦੇ ਨਾਂ ਵੀ ਤਕਰੀਬਨ ਜਿਹੜੇ ਆ ਉਹ ਸਾਹਮਣੇ ਆ ਗਏ ਆ। ਵਕੀਲ ਸਾਹਿਬਾਨ ਤੇ ਸਿੱਖ ਜਥੇਬੰਦੀਆਂ ਇਸ ਮਸਲੇ ਉੱਤੇ ਪੈਰਵਾਈ ਵੀ ਕਰ ਰਹੀਆਂ ਨੇ। ਜੇਲ੍ਹ ਦੇ ਮੂਹਰੇ ਧਰਨੇ ਦੇਣ ਦੀਆਂ ਵੀਡੀਓਜ਼ ਵੀ ਮੈਂ ਦੇਖੀਆਂ ਨੇ। ਕੁੱਲ ਮਿਲਾ ਕੇ ਭਾਈ ਸੰਦੀਪ ਸਿੰਘ ਸਨੀ ਨੇ ਜੋ ਕਾਰਵਾਈ ਕੀਤੀ ਆ ਉਹ ਤਾਂ ਸਵਾਗਤਯੋਗ ਹੈ ਹੀ। ਹੁਣ ਜੋ ਉਸ ਤੋਂ ਬਾਅਦ ਵਿੱਚ ਕੌਮ ਵੱਲੋਂ ਭਾਈ ਸੰਦੀਪ ਸਿੰਘ ਦੇ ਹੱਕ ਵਿੱਚ ਪੈਰਵਾਈ ਚੱਲ ਰਹੀ ਆ, ਸੰਘਰਸ਼ ਚੱਲ ਰਿਹਾ, ਇਹ ਵੀ ਬੜੀ ਜਾਇਜ਼ ਤੇ ਸਹੀ ਗੱਲ ਹੈ। ਹੁਣ ਇੱਕ ਮਸਲਾ ਕੱਲ ਪਰਸੋਂ ਦਾ ਚੱਲ ਰਿਹਾ ਹੈ। ਇੱਕ ਇੱਥੇ ਬਹਿਰੂਪੀਆ ਜਿਹਾ ਜਿਹੜਾ ਨਿਹੰਗ ਬਾਣੇ 'ਚ ਰਹਿੰਦਾ ਸਨਾਤਨੀ ਸੋਚ ਦਾ ਬੰਦਾ ਹਰਜੀਤ ਰਸੂਲਪੁਰ ਵਾਲਾ, ਉਹ ਇੱਥੇ ਜਦੋਂ ਸਾਰੀਆਂ ਸਿੱਖ ਜਥੇਬੰਦੀਆਂ ਦੀ ਹੜ੍ਹਾਂ ਦੇ ਮੁਤਲਕ ਮੀਟਿੰਗ ਹੋਈ ਹੈ, ਉੱਥੇ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਇਹ ਕਿਹਾ ਕਿ ਉਹ ਬਹਿਰੂਪੀਆ ਕਰਾਰ ਦਿੱਤਾ ਜਾਂਦਾ। ਬੜਾ ਉਹ ਕਲਪਿਆ। ਪਰ ਮੈਂ ਇਸ ਗੱਲ ਨੂੰ ਇਉਂ ਸਮਝਣਾ ਜਾਂ ਸਮਝਾਉਣਾ ਚਾਹੁੰਦਾ ਕਿ ਉਹ ਬੰਦਾ ਸਦਾ ਹੀ ਆਰਐਸਐਸ ਦੇ ਸੰਘ ਦੇ ਭਾਗਵੇਂ ਬ੍ਰਿਗੇਡ ਦੇ ਏਜੰਡੇ ਤਹਿਤ ਪੰਥ ਅਤੇ ਪੰਜਾਬ ਦੇ ਉਲਟ ਚੱਲ, ਤੇ ਉਸ ਬੰਦੇ ਨੂੰ ਜਿਹੜੇ ਚੈਨਲਾਂ ਵਾਲੇ ਸੱਦ ਕੇ ਪਲੇਟਫਾਰਮ ਦਿੰਦੇ ਆ ਕਿ ਉਹ ਸਿੱਖਾਂ ਨੂੰ ਜਲੀਲ ਕਰੇ, ਉਹਨਾਂ ਚੈਨਲਾਂ ਵਾਲਿਆਂ ਦੇ ਬਾਰੇ ਸਾਨੂੰ ਸਾਰਿਆਂ ਨੂੰ ਇਹ ਗੱਲ ਸਮਝ ਆਉਣੀ ਚਾਹੀਦੀ ਆ ਕਿ ਇਹ ਸਿੱਖਾਂ ਦੇ ਘਰੇ ਜੰਮੇ ਜ਼ਰੂਰ ਨੇ, ਬੋਲਦੇ ਵੀ ਪੰਜਾਬੀ ਆ ਉਹ ਚੈਨਲਾਂ ਵਾਲੇ, ਪਰ ਉਹ ਲੋਕ ਜੋ ਕਰ ਰਹੇ ਨੇ ਉਹਨੂੰ ਗਦਾਰੀ ਕਿਹਾ ਜਾਂਦਾ। ਇਸ ਮੌਕੇ ਬਾਹਰੋਂ ਅੰਦਰੋਂ ਮਾਇਆ ਲੈ ਕੇ, ਸਾਧਨ ਲੈ ਕੇ ਘੱਟੋ ਘੱਟ 300 ਸਿੱਖ ਨੌਜਵਾਨ ਮੁੰਡੇ ਕੁੜੀਆਂ YouTube ਚੈਨਲਾਂ ਰਾਹੀਂ ਸਰਗਰਮ ਨੇ। ਇਹ ਲੋਕ ਕਦੇ ਕਦਾਈ ਕੋਈ ਚੰਗੀ ਵੀ ਗੱਲ ਕਰਦੇ ਆ, ਪਰ ਬਹੁਤਾ ਕਰਕੇ ਇਹ ਪੰਥ ਅਤੇ ਪੰਜਾਬ ਦੇ ਉਲਟ ਦਿੱਲੀ ਅਤੇ ਭਾਗਵੇਂ ਬ੍ਰਿਗੇਡ ਦੇ ਹਿਸਾਬ ਨਾਲ ਗੱਲ ਕਰਦੇ। ਉਹਨਾਂ ਸ਼ਖਸੀਅਤਾਂ ਨੂੰ ਮੌਕਾ ਦਿੰਦੇ ਆ ਜਿਨ੍ਹਾਂ ਕਰਕੇ ਪੰਜਾਬ ਦੇ ਵਿੱਚ ਸਿੱਖ ਹਿੱਤਾਂ ਦਾ ਨੁਕਸਾਨ ਹੋ ਸਕਦਾ ਹੋਵੇ। ਉਹ ਲੋਕ ਜਿਨ੍ਹਾਂ ਨੇ ਸਦਾ ਹੀ ਸਿੱਖੀ ਦੀਆਂ ਜੜ੍ਹਾਂ ਵੱਢਣੀਆਂ ਹੁੰਦੀਆਂ ਨੇ, ਉਹਨਾਂ ਨੂੰ ਇਹ ਚੈਨਲ ਜਿਹੜੇ ਆ ਉਹ ਮੌਕਾ ਦਿੰਦੇ। ਫਿਰ ਇਹ ਸਾਡੇ ਕਿਵੇਂ ਹੋਏ? ਠੀਕ ਆ ਵੀ ਪੱਗ ਬੰਨੀ ਹੋਈ ਆ, ਠੀਕ ਆ ਦਾੜਾ ਪ੍ਰਕਾਸ਼ ਆ, ਠੀਕ ਆ ਗਾਤਰਾ ਪਾਇਆ ਹੋਇਆ, ਪਰ ਜਦੋਂ ਉਸ ਚੈਨਲ ਤੋਂ
ਹੁਣ ਮੈਂ ਇਹਨੂੰ ਦੂਜੇ ਪਾਸੋਂ ਗੱਲ ਕਰ, ਪੰਜਾਬ ਤੋਂ ਬਾਹਰ ਬਹੁਤ ਸਾਰੇ ਸੂਬੇ ਆ ਤੇ ਹਰ ਸੂਬੇ ਦੇ ਆਪੋ ਆਪਣੇ ਬੋਲੀ, ਧਰਮ ਤੇ ਸੱਭਿਆਚਾਰ ਦੇ ਮਸਲੇ। ਕਦੇ ਆਪਾਂ ਦੇਖਿਆ ਕਿ ਕਿਸੇ ਹੋਰ ਸੂਬੇ ਦੇ YouTube ਚੈਨਲਾਂ ਵਾਲੇ ਉਸ ਖਿੱਤੇ ਦੇ, ਉਸ ਸੂਬੇ ਦੇ ਹਿੱਤਾਂ ਦੇ ਉਲਟ ਭੁਗਤਣ ਵਾਲੇ ਬੰਦੇ ਨੂੰ ਆਪਦੇ ਪਲੇਟਫਾਰਮ ਦਿੰਦੇ ਹੋਣ? ਇਹ ਇਕੱਲੀ ਸਾਡੇ ਵਿੱਚ ਬਿਮਾਰੀ ਕਿਉਂ ਆ? ਸਾਡੇ ਤਾਂ ਪੰਥ ਅਤੇ ਪੰਜਾਬ ਦੇ ਹਮਾਇਤੀਆਂ ਲਈ ਚੈਨਲ ਦਾ ਪਲੇਟਫਾਰਮ ਬੜਾ ਔਖਾ ਲੱਭਦਾ, ਪਰ ਜਿਹੜੇ ਉਲਟ ਬੋਲਣ ਵਾਲੇ ਨੇ ਉਹਨਾਂ ਦੀਆਂ ਇੰਟਰਵਿਊਆਂ ਲੈਣ ਲਈ ਇਹ ਭੱਜ ਭੱਜ ਕੇ ਜਾਂਦੇ। ਸੋ ਜਿਹੜੇ ਸਾਡੇ ਭਰਾ ਬਾਹਰੋਂ ਅੰਦਰੋਂ ਇਹਨਾਂ ਪੰਜਾਬ ਦੇ YouTube ਚੈਨਲਾਂ ਦੀ ਅੰਨ੍ਹੇਵਾਹ ਹਮਾਇਤ ਕਰਦੇ ਆ, ਜੇ ਤਾਂ ਉਹਨਾਂ ਨੇ ਇਹ ਸਮਝ ਕੇ ਕਰਨੀ ਆ ਕਿ ਇਹ ਸਿੱਖੀ ਦੀਆਂ ਜੜ੍ਹਾਂ ਵੱਢਦੇ ਆ ਤਾਂ ਵੱਢੀ ਜਾਣ, ਸਾਨੂੰ ਕੀ, ਫੇਰ ਗੱਲ ਹੋਰ ਆ। ਪਰ ਜੇਕਰ ਇਹ ਮੰਨ ਕੇ ਆਪਣਾ ਮੀਡੀਆ ਖੜਾ ਕਰਨਾ, ਤਾਂ ਇਹ ਮੰਨ ਲਓ ਕਿ ਆਪਣਾ ਮੀਡੀਆ ਨਹੀਂ ਖੜਾ ਹੋ ਰਿਹਾ, ਇਹ ਕੁਝ ਹੋਰ ਹੀ ਹੈ। ਉਹ ਜਿਹੜਾ ਇਹ ਬਹਿਰੂਪੀਆ ਹਰਜੀਤ ਰਸੂਲਪੁਰ ਵਾ, ਇਹ ਵੀ ਇਹੋ ਜਿਹੇ YouTube ਚੈਨਲਾਂ ਦੀ ਪ੍ਰੋਡਕਟ ਆ, ਔਰ ਇਹੋ ਜਿਹੇ ਹੋਰ ਬੜੇ ਜਿਨ੍ਹਾਂ ਦਾ ਇੱਕੋ ਇੱਕ ਨਿਸ਼ਾਨਾ ਸਿੱਖੀ ਅਤੇ ਪੰਜਾਬ ਦੇ ਉਲਟ ਭੁਗਤਣ। ਖੈਰ, ਪਿਛਲੇ 2-3 ਦਿਨ ਤੋਂ ਇੱਕ ਮਸਲਾ ਵੱਧਦਾ ਵੱਧਦਾ ਅੱਜ ਸਿਖਰ ਤੇ ਚਲੇ ਗਿਆ, ਉਹ ਹੈ ਪ੍ਰਵਾਸੀ ਮਜ਼ਦੂਰਾਂ ਦਾ ਮਸਲਾ। ਪ੍ਰਵਾਸੀ ਮਜ਼ਦੂਰ ਬੜੇ ਲੰਮੇ ਅਰਸੇ ਤੋਂ ਕਿਸੇ ਵੇਲੇ ਸਹੂਲਤ ਬਣ ਕੇ ਪੰਜਾਬ ਆਏ ਸੀ, ਅੱਜ ਉਹ ਸਮੱਸਿਆ ਬਣ ਚੁੱਕੇ। ਹੁਣ ਉਹ ਹਿੰਦੂਤਵ ਦਾ ਇੱਕ, ਜਿਵੇਂ ਕਹਿੰਦੇ ਆ, ਟੂਲ ਨੇ, ਸੰਦ ਨੇ, ਜਿਹਦਾ ਇੰਡੀਅਨ ਸਿਸਟਮ ਨੂੰ ਬੜਾ ਫਾਇਦਾ ਕਿ ਪੰਜਾਬ ਦੀ ਧਰਤੀ ਉੱਤੇ ਕਰੋੜਾਂ ਦੀ ਗਿਣਤੀ ਵਿੱਚ ਗੈਰ ਪੰਜਾਬੀ ਲੋਕ ਵਸਾ ਦਿਓ, ਨਾਲੇ ਤਾਂ ਪੰਜਾਬ ਦੇ ਮੂਲ ਵਾਸੀ ਲੋਕਾਂ ਦਾ ਕੰਮ ਖੋਣਗੇ, ਨਾਲੇ ਇੱਥੇ ਰਹਿ ਕੇ ਉਹ ਇਹੋ ਜਿਹਾ ਮਾਹੌਲ ਪੈਦਾ ਕਰਨਗੇ ਜਿਹਦੇ ਨਾਲ ਪੰਜਾਬ ਦੀ ਬੋਲੀ, ਪੰਜਾਬ ਦਾ ਧਰਮ ਤੇ ਪੰਜਾਬ ਦਾ ਸੱਭਿਆਚਾਰ ਦੂਸ਼ਿਤ ਹੋਵੇ, ਬਲੀਨ ਹੋਵੇ, ਸਿੱਖ ਹਿੱਤਾਂ ਦਾ ਘਾਣ ਹੋਵੇ। ਚੰਡੀਗੜ੍ਹ ਦੇ ਵਿੱਚ ਗੈਰ ਪੰਜਾਬੀ ਲੋਕਾਂ ਨੂੰ ਵਸਾ ਕੇ ਇੰਡੀਅਨ ਸਟੇਟ ਨੇ ਜਿਵੇਂ ਸਾਡੇ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਣਾਏ ਹੋਏ ਚੰਡੀਗੜ੍ਹ ਦਾ ਬਾਹਮਣੀਕਰਨ ਕਰ ਦਿੱਤਾ, ਹਿੰਦੂਕਰਨ ਕਰ ਦਿੱਤਾ, ਹਿੰਦੀਕਰਨ ਕਰ ਦਿੱਤਾ। ਅੱਜ ਉਹ ਪੰਜਾਬ ਦਾ ਪਿੰਡ ਜਾਂ ਪੰਜਾਬ ਦਾ ਸ਼ਹਿਰ ਲੱਗਦਾ ਹੀ ਨਹੀਂ। ਉਹੀ ਮਾਡਲ ਪੂਰੇ ਪੰਜਾਬ ਦੇ ਵਿੱਚ ਲਾਗੂ ਕਰਨ ਦੇ ਲਈ ਇੰਡੀਅਨ ਸਟੇਟ ਨੇ ਕਰੋੜਾਂ ਦੀ ਗਿਣਤੀ ਵਿੱਚ ਭਈਏ ਪੰਜਾਬ 'ਚ ਧੱਕ ਦਿੱਤੇ। ਹੁਣ ਇਸ ਮਸਲੇ ਦੇ ਉੱਤੇ ਪਿਛਲੇ ਸਮਿਆਂ ਦੇ ਵਿੱਚ ਬੜੀ ਵਾਰ ਸਰਗਰਮੀਆਂ ਹੋਈਆਂ, ਪਰ ਨਾਲ ਦੀ ਨਾਲ ਉਹ ਮਸਲਾ ਕਿਸੇ ਹੋਰ ਕਾਰਨ ਕਰਕੇ ਠੰਡਾ ਪੈ ਜਾਂਦਾ ਰਿਹਾ। ਅਸੀਂ ਦਲ ਖਾਲਸਾ ਵੱਲੋਂ ਇਸ ਮੁੱਦੇ ਉੱਤੇ 2004-05 ਦੇ ਵਿੱਚ ਲੁਧਿਆਣੇ 'ਚ ਸਰਗਰਮੀਆਂ ਕੀਤੀਆਂ। ਸਿੱਖ ਜੁਝਾਰੂ ਜਥੇਬੰਦੀਆਂ ਤੇ ਹੋਰ ਧਿਰਾਂ ਧੜਿਆਂ ਨੇ ਸਾਥ ਸਹਿਯੋਗ ਵੀ ਦਿੱਤਾ, ਪਰ ਸਟੇਟ ਨੂੰ ਸਮਝ ਲੱਗ ਗਈ ਸਾਡੇ ਬੰਦਿਆਂ ਨਾਲੋਂ ਜ਼ਿਆਦਾ। ਸਾਡੇ ਬੰਦਿਆਂ ਨੂੰ ਤਾਂ ਨਹੀਂ ਪੂਰਾ ਮਸਲਾ ਸਮਝ ਆਇਆ ਵੀ ਇਹ ਕੀ ਕਹਿ ਰਹੇ ਨੇ, ਪਰ ਸਟੇਟ ਨੇ ਫਿਰ ਜੋ ਸਾਡੇ ਨਾਲ ਕੀਤਾ ਉਹ ਸਭ ਦੇ ਸਾਹਮਣੇ ਆ, ਨਾਭਾ ਜੇਲ੍ਹ ਦਿਖਾਤੀ। ਖੈਰ, ਹੁਣ ਗੱਲ ਇਹ ਹੈ ਕਿ ਹੁਸ਼ਿਆਰਪੁਰ ਦੇ ਵਿੱਚ ਇੱਕ ਨਿੱਕੇ ਜਿਹੇ ਮਾਸੂਮ ਬੱਚੇ ਨਾਲ ਜੋ ਕੁਝ ਕੀਤਾ ਤੇ ਜਿਸ ਤਰੀਕੇ ਦੀਆਂ ਫੋਟੋਆਂ ਬਾਅਦ ਵਿੱਚ ਆਈਆਂ, ਉਸ ਨਿੱਕੇ ਜਿਹੇ ਮਾਸੂਮ ਬੱਚੇ ਦੀ ਗੋਦਾ ਵਿੱਚ ਲਹੂ ਨਾਲ ਲਿਬੜਿਆ ਡੰਡਾ ਦੇਖ ਕੇ ਦੁਨੀਆ ਭਰ ਦੇ ਵਿੱਚ ਤਰਥੱਲੀ ਮਚ। ਸੋ ਸਾਰੇ ਲੋਕ ਥਾਂ ਥਾਂ ਦੇ ਉੱਤੇ ਪੰਜਾਬ 'ਚੋਂ ਭਈਆਂ ਨੂੰ ਭਜਾਉਣ ਤੇ ਤੁਲੇ ਹੋਏ ਨੇ, ਥਾਂ ਥਾਂ ਦੇ ਉੱਤੇ ਪੰਚਾਇਤਾਂ ਮਤੇ ਪਾ ਰਹੀਆਂ ਨੇ। ਅੱਗੇ ਕਾਮਰੇਡ ਲਾਣਾ ਜਿਹੜਾ ਉਹ ਬੜਾ ਇਹਨਾਂ ਭਈਆਂ ਦੀ ਵਕਾਲਤ ਕਰਦਾ ਹੁੰਦਾ, ਹਮਾਇਤ ਕਰਦਾ ਹੁੰਦਾ। ਇਸ ਵਾਰ ਬੜਾ ਔਖਾ ਕਿ ਅੱਗੇ ਤਾਂ ਕਹਿੰਦੇ ਸੀ ਸਿੱਖ ਬੜੇ ਫਿਰਕੂ ਨੇ, ਇਸ ਵਾਰ ਹੁਸ਼ਿਆਰਪੁਰ ਤੋਂ ਲੈ ਕੇ ਰੋਪੜ ਵਿੱਚ ਦੀ ਜੇ ਪਹਾੜੀ ਤੱਕ ਦੇ ਪਿੰਡਾਂ ਦੇ ਮਤਿਆਂ ਨੂੰ ਧਿਆਨ ਮਾਰੋ ਤਾਂ 90% ਸਰਪੰਚ ਤੇ ਪੰਚਾਇਤਾਂ ਹਿੰਦੂ ਨੇਗੇ ਜਿਨ੍ਹਾਂ ਨੇ ਇਹ ਮਤੇ ਪਾਏ ਨੇ। ਹਰ 5-4 ਮਿੰਟ ਬਾਅਦ ਸੋਸ਼ਲ ਮੀਡੀਆ ਦੇ ਉੱਤੇ ਕਿਸੇ ਨਾ ਕਿਸੇ ਪਿੰਡ ਦਾ ਮਤਾ ਆ ਜਾਂਦਾ, ਲੋਕ ਸੜਕਾਂ ਤੇ ਨਿਕਲ ਰਹੇ ਨੇ, ਕਿਤੇ ਬਠਿੰਡਿਓਂ, ਕਦੇ ਗੁਰਦਾਸਪੁਰੋਂ, ਕਿਤੇ ਹੁਸ਼ਿਆਰਪੁਰੋਂ, ਕਿਤੇ ਅੰਮ੍ਰਿਤਸਰੋਂ, ਹਰ ਥਾਂ ਤੋਂ ਭਈਆਂ ਦੇ ਖਿਲਾਫ ਲੋਕ ਜਿਹੜੇ ਆ ਸਰਗਰਮ ਹੁੰਦੇ ਦਿਖ ਰਹੇ ਨੇ। ਜਿਵੇਂ ਜੰਗ ਦੇ ਮਾਹੌਲ ਵਿੱਚ ਪੰਜਾਬ ਇਕਜੁੱਟ ਹੋਇਆ ਸੀ,
ਜਿਵੇਂ ਹੜ੍ਹ ਨੇ ਪੰਜਾਬ ਇਕਜੁੱਟ ਕੀਤਾ ਸੀ, ਉਵੇਂ ਹੀ ਆ ਜਿਹੜਾ ਮਸਲਾ ਭਈਆਂ ਵਾਲਾ, ਭਾਰਤ ਤੇ ਭਾਰਤੀ ਏਜੰਟ ਇੱਕ ਪਾਸੇ ਨੇ, ਪੰਥ ਅਤੇ ਪੰਜਾਬ ਨੂੰ ਪਿਆਰ ਕਰਨ ਵਾਲੇ ਸਾਰੇ ਇੱਕ ਪਾਸੇ ਨੇ। ਸੋ ਦਿਨੋਂ ਦਿਨ ਇਹ ਮਸਲਾ ਜ਼ੋਰ ਫੜੇਗਾ, ਇਹ ਰੁਕਣ ਵਾਲਾ ਲੱਗਦਾ ਨਹੀਂ। ਭਗਵੰਤ ਮਾਨ ਨੇ ਭਈਆਂ ਦੀ ਹਮਾਇਤ ਕੀਤੀ ਹੈ ਤੇ ਇਹ ਗੱਲ ਪੱਕੀ ਆ ਕਿ ਕੋਈ ਵੀ ਸਿਆਸੀ ਧਿਰ ਭਈਆਂ ਦੇ ਖਿਲਾਫ ਨਹੀਂ ਬੋਲ ਸਕਦੀ। ਇਥੋਂ ਤੱਕ ਕਿ ਸਾਡੇ ਬਾਦਲ ਦਲ ਵਾਲੇ ਭਰਾਵਾਂ ਨੇ ਤਾਂ ਪ੍ਰਵਾਸੀ ਮਜ਼ਦੂਰ ਵਿੰਗ ਬਣਾਇਆ ਹੋਇਆ। ਵੋਟਾਂ ਦੀ ਲੋੜ ਆ ਸਾਰਿਆਂ ਨੂੰ, ਤੇ ਇਸੇ ਤਰੀਕੇ ਨਾਲ ਪੰਜਾਬ ਦੇ ਵਿੱਚ IAS IPS ਯਾਨੀ ਕਿ ਪ੍ਰਸ਼ਾਸਨਿਕ ਅਧਿਕਾਰੀ, ਪੁਲਿਸ ਦੇ ਵੱਡੇ ਅਹੁਦਿਆਂ ਤੇ ਯੂਪੀ ਬਿਹਾਰ ਦੇ ਬੈਠੇ ਨੇ। ਜਿਹੜੀ ਇਹ ਕੇਜਰੀਵਾਲ ਵਾਲੀ ਸਰਕਾਰ ਆ, ਇਹ ਹੈ ਹੀ ਆਊਟਸਾਈਡਰਾਂ ਦੇ, ਹਿੰਦੀ ਬੋਲਣ ਵਾਲਿਆਂ ਦੇ ਓਟ ਆਸਰੇ ਚੱਲਦੀ ਆ। ਸੋ ਪੰਜਾਬ ਦੀ ਸਰਕਾਰ, ਪੰਜਾਬ ਦਾ ਪ੍ਰਸ਼ਾਸਨ ਭਈਆਂ ਦੀ ਹਮਾਇਤ ਵਿੱਚ। ਸਾਰਾ ਭਾਰਤ ਕਹਿੰਦਾ ਹੈਗਾ ਵੀ ਬਾਕੀ ਸਾਰੇ ਸੂਬਿਆਂ ਚੋਂ ਕੱਢੋ ਤੇ ਪੰਜਾਬ 'ਚ ਭਈਏ ਛੱਡੋ। ਜੇਕਰ ਭਈਏ ਮਹਾਰਾਸ਼ਟਰ ਵਿੱਚ ਮਿਲਦੇ ਆ, ਉੱਥੇ ਹਿੰਦੂ ਸ਼ਿਵ ਸੈਨਾ ਵਾਲੇ ਕਟਾਪਾ ਚਾੜਦੇ ਆ। ਜੇਕਰ ਹਿੰਦੀ ਬੋਲਣ ਵਾਲੇ ਕਰਨਾਟਕਾ 'ਚ, ਉੜੀਸਾ 'ਚ, ਤਾਮਿਲਨਾਡੂ 'ਚ ਜਾਂ ਕਿਸੇ ਹੋਰ ਸੂਬੇ 'ਚ ਉੱਥੇ ਦੇ ਲੋਕਾਂ ਦੀ ਬੋਲੀ ਨੂੰ ਖਤਰਾ ਪੈਦਾ ਕਰਦੇ ਆ, ਤਾਂ ਉਹਨਾਂ ਖਿੱਤਿਆਂ ਦੇ ਲੋਕ ਠੋਕਮਾ ਵਿਰੋਧ ਕਰਦੇ ਆ ਤੇ ਸਾਰਾ ਭਾਰਤ ਸੁਸਰੀ ਵਾਂਗੂ ਸੁੱਤਾ ਪਿਆ ਹੁੰਦਾ। ਜੇਕਰ ਹਿੰਦੀ ਬੋਲੀ ਦੇ ਇਹ ਏਜੰਟ ਗੈਰ ਹਿੰਦੀ ਸੂਬਿਆਂ 'ਚ, ਦੱਖਣ ਭਾਰਤੀ ਸੂਬਿਆਂ 'ਚ ਜਾਂਦੇ ਆ, ਜਦੋਂ ਇਹਨਾਂ ਦੇ ਸ਼ਤਰੌਲ ਹੁੰਦੀ ਆ ਤਾਂ ਸਾਰਾ ਭਾਰਤ ਦੜਬੱਟੀ ਬੈਠਾ ਹੁੰਦਾ। ਜਦੋਂ ਮਰਾਠੇ ਲੋਕ ਕਹਿੰਦੇ ਆ ਸਾਡੀ ਲੋਕਾਂ ਦਾ ਹੱਕ ਮਾਰਦੇ ਆ, ਸਾਡੀ ਬੋਲੀ ਖਰਾਬ ਕਰਦੇ ਆ, ਸਾਡੇ ਸੱਭਿਆਚਾਰ ਨੂੰ ਖਤਰਾ, ਭਜਾਓ ਇੱਥੋਂ, ਤਾਂ ਸਾਰਾ ਭਾਰਤ ਦੜ ਵੱਟ ਕੇ ਬਹਿ ਜਾਂਦਾ। ਪਰ ਹੁਣ ਜਦੋਂ ਪੰਜਾਬ ਦੇ ਵਿੱਚ ਲੋਕਾਂ ਨੇ ਇਹ ਵੀ ਇਹ ਤਾਂ ਜੁਰਮ ਕਰਦੇ ਆ, ਇੱਕ ਭਈਏ ਨੇ ਆਪਦੇ ਮਕਾਨ, ਜਿਹੜਾ ਆਪਦਾ ਮਾਲਕ ਸੀ ਖੇਤ ਜਿਹਦੇ ਕੋਲੇ ਨੌਕਰੀ ਕਰਦਾ ਸੀ, ਉਹਨੂੰ ਕਿਹਾ ਵੀ ਮੈਂ ਜੀ ਪਿੰਡ ਜਾਣਾ। ਉਹਨੇ ਕਿਤੇ ਕਹਿਤਾ ਵੀ 2 ਮਹੀਨੇ ਜਾਂ 2-4 ਦਿਨ ਠਹਿਰ ਕੇ, ਤੇ ਉਦੋਂ ਬਾਅਦ ਵਿੱਚ ਉਸੇ ਕਿਸਾਨ ਦਾ ਬੱਚਾ ਨਿੱਕਾ ਜਿਹਾ ਵੱਢ ਕੇ ਉਹਨੂੰ ਮੀਟ ਬਣਾ ਕੇ ਜਿਵੇਂ ਖਾਂਦੇ ਆ, ਉਹਨੂੰ ਖਵਾਤਾ। ਉਹ ਜਦੋਂ ਉਂਗਲ ਮੂੰਹ ਚ ਆਈ, ਉਦੋਂ ਬੱਚੇ ਦਾ ਉਹਨੂੰ ਪਤਾ ਲੱਗਿਆ। ਉਹ ਬੜਾ ਇੱਕ ਹੌਲਨਾਕ ਕੇਸ ਜਿਹੜਾ ਭਈਆਂ ਦਾ, ਔਰ ਇਹੋ ਜਿਹੀਆਂ ਘਿਨਾਉਣੀਆਂ, ਇਹੋ ਜਿਹੇ ਮਤਲਬ ਵਾਰਦਾਤਾਂ ਵੀ ਜਿਨ੍ਹਾਂ ਦੀ ਗੱਲ ਕਰਨ ਲੱਗਿਆ ਸ਼ਰਮ ਆਉਂਦੀ ਹੈ। ਹੁਸ਼ਿਆਰਪੁਰ ਤੋਂ ਬਾਅਦ ਇਹੋ ਜਿਹਾ ਕੁਝ ਜਲੰਧਰ ਹੋ ਗਿਆ, ਤੇ ਹਰ ਰੋਜ਼ ਇਹੋ ਜਿਹੀਆਂ ਖਬਰਾਂ ਆਉਂਦੀਆਂ ਨੇ ਕਿ ਫਲਾਣੇ ਥਾਂ ਤੇ ਸਰਦਾਰ ਦੀ ਦਾੜੀ ਨੂੰ ਹੱਥ ਪਾ ਲਿਆ। ਜੋ ਸਿੱਖਾਂ ਦੀਆਂ ਦਾੜੀਆਂ ਨੂੰ, ਦਸਤਾਰਾਂ ਨੂੰ ਹੱਥ ਪਾਉਣ, ਜੋ ਪੰਜਾਬ ਦੀਆਂ ਧੀਆਂ ਭੈਣਾਂ ਦੀ ਇੱਜ਼ਤ ਲੁੱਟਣ, ਤੋਂ ਪੰਜਾਬ ਦੇ ਵਿੱਚ ਫਿਰ ਇਹ ਕੰਮ ਕਿੰਨਾ ਕੁ ਚਿਰ ਚੱਲ ਸਕਦਾ। ਸੋ ਪੰਜਾਬ ਦੀ ਧਰਤੀ ਤੋਂ ਯੂਪੀ ਬਿਹਾਰ ਤੇ ਹੋਰਨਾਂ ਸੂਬਿਆਂ ਦੇ ਉਹ ਲੋਕ ਜਿਨ੍ਹਾਂ ਤੋਂ ਪਹਿਲਾਂ ਹੀ ਲੋਕ ਦੁਖੀ ਸੀ, ਉਹਨਾਂ ਖਿਲਾਫ ਇੱਕ ਲਹਿਰ ਉੱਠਦੀ ਦੇਖ ਰਹੇ ਆ। ਤੇ ਪੁਲਿਸ ਵਾਲੇ ਉਹ ਅਫਸਰ ਜਿਹੜੇ ਲਿਆਂਦੇ ਹੀ ਇਸ ਗੱਲ ਲਈ ਆ ਕਿ ਸਿੱਖਾਂ ਨੂੰ ਦਬਕੇ ਮਾਰਨੇ ਆ। ਕਮਾਲ ਦੀ ਗੱਲ ਆ ਇੰਡੀਅਨ ਸਟੇਟ ਦੀ ਕਿ ਇੱਕ ਕਿਡਨੈਪਿੰਗ ਦੀ ਵਾਰਦਾਤ ਹੋਈ ਸ਼ੀਹਾਂ ਦੌਦ ਪਿੰਡ ਦੀ, ਜਿਹਦੇ ਵਿੱਚ ਉਹ ਕੈਨੇਡਾ ਤੋਂ ਆਇਆ ਮੁੰਡਾ ਤੁਰੰਤ ਗੋਲੀ ਮਾਰ ਕੇ ਕਤਲ ਕਰਤਾ ਪੁਲਿਸੀਆਂ ਨੇ। ਤੇ ਆਪਰੇ ਹੋਏ, ਹੰਕਾਰੇ ਹੋਏ ਪਟਿਆਲੇ ਜਦੋਂ ਇਹ ਗਏ ਬੁੱਚੜ ਪੁਲਿਸੀਏ, ਉੱਥੇ ਕਰਨਲ ਬਾਠ ਕੁੱਟ ਸਿੱਟਿਆ, ਉਹਦਾ ਮੁੰਡਾ ਕੁੱਟ ਸਿੱਟਿਆ। ਤੇ ਕਿਡਨੈਪਿੰਗ ਦੇ ਮਾਮਲੇ 'ਚ ਤਾਂ ਤੁਰੰਤ ਮੁੰਡਾ ਮਾਰਤਾ, ਤੇ ਆ ਨਿੱਕੇ ਜਿਹੇ ਮਾਸੂਮ ਬੱਚੇ ਨਾਲ ਜ਼ਬਰ ਜਨਾਹ ਕਰਨ ਵਾਲਾ ਪਾਪੀ ਭਈਆ, ਉਹਦਾ ਵਿਰੋਧ ਕਾਹਦਾ ਕੀਤਾ? ਉੱਥੇ BSF ਲਾਤੀ ਹੁਸ਼ਿਆਰਪੁਰ 'ਚ। ਤੇ ਹੁਣ ਬਠਿੰਡੇ ਦਾ ਇੱਕ ਅਫਸਰ ਕਹਿ ਰਿਹਾ ਹੈਗਾ ਵੀ ਜਿਹੜਾ ਭਈਆਂ ਦੇ ਖਿਲਾਫ ਕੋਈ ਕਰੂ ਕਾਰਵਾਈ, ਅਸੀਂ ਉੱਤੇ ਸਖਤ ਐਕਸ਼ਨ ਲਿਆਂਗੇ। ਸੋ ਜਿਹੜੇ ਯੂਪੀ ਬਿਹਾਰ ਤੋਂ ਇੱਥੇ ਅਫਸਰ ਲਿਆ ਕੇ ਵਸਾਏ ਗਏ ਨੇ, ਬਿਠਾਏ ਗਏ ਨੇ, ਉਹ ਵੀ ਰੌਣਕਾਂ ਲਾਉਣਗੇ, ਚੰਦ ਚਾੜਨਗੇ, ਤੇ ਪੰਜਾਬ ਦੇ ਲੋਕ ਵੀ ਆਪਦਾ ਫਰਜ਼ ਨਿਭਾਉਣਗੇ। ਪਰ ਜਿਸ ਤਰੀਕੇ ਨਾਲ ਇਹ ਮੁਹਿੰਮ ਜ਼ੋਰ ਫੜ ਰਹੀ ਆ, ਇਸ ਵਾਰ ਇਹ ਗੱਲ ਕਿਸੇ ਨਾ ਕਿਸੇ ਪਾਸੇ ਲੱਗੂ ਜ਼ਰੂਰ। ਇਸ ਮਸਲੇ ਉੱਤੇ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਕੁਝ ਦੇਖਣ ਸੁਣਨ ਨੂੰ ਆਪਾਂ ਨੂੰ ਮਿਲੇਗਾ। ਕੱਲ ਨੂੰ ਕੁਝ ਹੋਰ ਜ਼ਰੂਰੀ ਨੁਕਤਿਆਂ ਦੇ ਉੱਤੇ ਇਸ ਮਸਲੇ ਤੇ ਚਰਚਾ ਕਰਾਂਗੇ। ਅੱਜ ਇੱਥੇ ਸਮਾਪਤੀ ਕਰਦੇ ਹਾਂ, ਫੇਰ ਮਿਲਾਂਗੇ ਜੀ।
ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।